ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਪੰਜਾਬ ਤੋਂ, ਚੰਡੀਗੜ੍ਹ ਤੋਂ ਦੀਪਕ ਸ਼ਰਮਾ ਜੀ। ਦੱਸਦੇ ਨੇ ਕਿ ਕੀ ਕੁਛ ਅਪਡੇਟਸ ਨੇ ਉੱਥੇ, ਕੀ ਕੁਛ ਉੱਤਰ ਪੁੱਤਰ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਦੀਪਕ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਤੋਂ ਇਹ ਪੁੱਛਾਂਗੇ ਕਿ ਇੱਕ ਜਿਹੜਾ ਕਾਨੂੰਨ ਆ ਉਹ ਬਹੁਤਿਆਂ ਨੂੰ ਸਾਨੂੰ ਪਤਾ ਨਹੀਂਗਾ, ਪਰ ਆਪਾਂ ਨਾਂ ਜ਼ਰੂਰ ਸੁਣਦੇ ਆ, ਇਹ ਵੀ ਸੁਣਦੇ ਆ ਕਿ ਬੜਾ ਖਤਰਨਾਕ ਆ। NSA ਇਹ ਹੈ ਕੀ ਆ ਜਿਹੜਾ ਫੜ ਫੜ ਕੇ ਸਾਰਿਆਂ ਤੇ ਲਾਇਆ ਜਾ ਰਿਹਾ? ਬਿਲਕੁਲ ਜੀ, ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਕ੍ਰਮ ਪੰਜਾਬ 'ਚ ਵਾਪਰੇ, ਜਿਵੇਂ ਅੰਮ੍ਰਿਤਪਾਲ ਦੇ ਸਾਥੀਆਂ ਨੂੰ 9 ਜਣਿਆਂ ਨੂੰ ਟਾਡਾ ਜੇ ਉੱਥੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ NSA ਲਾ ਕੇ, ਤੇ ਉਸ ਤੋਂ ਬਾਅਦ ਫਿਰ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਜਾਂ ਸਰੈਂਡਰ, ਇਹ ਦੋਵਾਂ ਨੂੰ ਲੈ ਕੇ ਪੰਜਾਬ 'ਚ ਅਜੇ ਤੱਕ ਚਰਚਾ ਚੱਲੀ ਜਾਂਦੀ ਹੈ ਕਿ ਅੰਮ੍ਰਿਤਪਾਲ ਦੇ ਹਵਾਲੇ ਨਾਲ ਜਾਂ ਕੁਝ ਹੋਰ ਸਾਥੀਆਂ ਦੇ ਹਵਾਲੇ ਨਾਲ ਜਾਂ ਭਾਈ ਜਸਵੀਰ ਸਿੰਘ ਰੋਡੇ ਹੋਰਾਂ ਦੇ ਹਵਾਲੇ ਨਾਲ ਕਿ ਨਹੀਂ ਜੀ ਉਹਨੇ ਸਰੈਂਡਰ ਕੀਤਾ, ਉਹ ਆਪ ਉੱਥੇ ਆਇਆ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਮੂਹਰੇ ਆਪਣੀ ਗ੍ਰਿਫਤਾਰੀ ਨੂੰ ਪੇਸ਼ ਕੀਤਾ। ਦੂਏ ਪਾਸੇ ਪੁਲਿਸ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਸਾਰੀ ਰਾਤ ਅਸੀਂ ਸੁੱਤੇ ਨਹੀਂ, ਜਾਗਦੇ ਰਹੇ, ਅਸੀਂ ਨਜ਼ਰ ਰੱਖੀ, ਅਸੀਂ ਰਿਪੋਰਟ ਲੈ ਰਹੇ ਸੀ ਤੇ ਆਖਰ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ। ਸੋ ਇਹ ਸਾਰਾ ਮਾਮਲਾ ਅੱਜ ਚਰਚਾ 'ਚ ਹੈ, ਪਰ ਇਹਦੇ ਵਿਚਾਲੇ ਜਿਹੜਾ ਵੱਡਾ ਸਵਾਲ ਖੜਾ ਕਿ ਆਖਰ NSA ਕਿਉਂ ਤੇ NSA ਹੈ ਕੀ। ਹੁਣ NSA ਕਿਉਂ ਦਾ ਜਵਾਬ ਤਾਂ ਇਹ ਹੈ ਜੀ ਕਿ ਇਹ ਇੱਕ ਅਜਿਹਾ ਕਾਨੂੰਨ ਹੈ ਜਿਹੜਾ ਮਤਲਬ ਕਿ ਸਰਕਾਰਾਂ ਨੂੰ, ਸੱਤਾ ਨੂੰ ਤਾਕਤ ਬਖਸ਼ਦਾ ਹੈ ਕਿ ਤੁਸੀਂ ਜਦੋਂ ਚਾਹੋ, ਜਿਵੇਂ ਚਾਹੋ, ਜਿਹਨੂੰ ਚਾਹੋ ਕੰਟਰੋਲ ਕਰ ਲਓ। ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਮੀਸਾ, ਟਾਡਾ ਇਹ ਆਉਂਦੇ ਰਹੇ ਤੇ ਰੌਲਾ ਪਿਆ, ਵਿਰੋਧ ਹੋਇਆ, ਸਰਕਾਰਾਂ ਨੂੰ ਵਾਪਸ ਲੈਣੇ ਪਏ ਤੇ ਸਰਕਾਰਾਂ ਇਹ ਦਿਖਾਉਂਦੀਆਂ ਰਹੀਆਂ ਕਿ ਦੇਖੋ ਜੀ ਅਸੀਂ ਤਾਂ ਇਹ ਕਾਨੂੰਨ ਇਸ ਲਈ ਵਾਪਸ ਲੈ ਰਹੇ ਹਾਂ ਕਿ ਇਹ 'ਚ ਮਨੁੱਖੀ ਅਧਿਕਾਰਾਂ ਦਾ ਹਨਨ ਆ, ਪਰ ਇਹ ਨਹੀਂ ਦੱਸਦੇ ਕਿ ਅਸੀਂ ਇਹ ਤੋਂ ਵੀ ਭਿਆਨਕ ਖਤਰਨਾਕ ਕਾਨੂੰਨ ਲਿਆਉਣੇ ਆ। ਉਹ ਖਤਮ ਕਰਕੇ ਜਿਹੜਾ ਦੂਸਰਾ ਕਾਨੂੰਨ ਆਉਂਦਾ ਉਹ ਤੋਂ ਵੀ ਹੁਣ NSA ਜਦੋਂ ਆਇਆ ਤਦ ਇਹ ਮਤਲਬ ਕਿ ਉਹਦੇ ਨਾਲੋਂ ਵੀ ਹੁਣ ਖਤਰਨਾਕ ਹੈ ਕਿ ਸਰਕਾਰਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਕੋਰਟ ਕਚਹਿਰੀ ਲਿਜਾਣ ਦੀ ਲੋੜ ਨਹੀਂ, ਕਿਤੇ ਪੇਸ਼ ਕਰਨ ਦੀ ਲੋੜ ਨਹੀਂ। ਸੋ ਹੁਣ ਸਵਾਲ ਵੱਡਾ ਇਹ ਸਾਰੇ 'ਚ ਇਹੀ ਖੜਾ ਹੋਇਆ ਕਿ ਆਖਰ NSA ਕੀ ਹੈ। ਇਹਨੂੰ ਥੋੜੀ ਜਿਹੀ ਗੰਭੀਰਤਾ ਨਾਲ ਆਪਾਂ ਸਮਝਦੇ ਹਾਂ। ਮੈਂ ਕੁਝ ਮੀਡੀਆ ਦੇ, ਵੱਡੇ ਮੀਡੀਆ ਦੇ ਅਦਾਰੇ ਦੇ ਹਵਾਲਿਆਂ ਨਾਲ ਜਾਂ ਕੁਝ ਕਾਨੂੰਨੀ ਮਾਹਿਰਾਂ ਦੇ ਹਵਾਲਿਆਂ ਨਾਲ ਜਾਂ ਕੁਝ ਇਹਨਾਂ ਵਿਸ਼ਿਆਂ ਨੂੰ ਜਿਹੜੇ ਸਮਝਦੇ ਨੇ ਉਹਨਾਂ ਦੇ ਹਵਾਲਿਆਂ ਨਾਲ ਜਿੰਨੀ ਜਾਣਕਾਰੀ ਇਕੱਤਰ ਕਰ ਸਕਿਆ ਉਹਦੇ ਹਵਾਲੇ ਨਾਲ ਮੋਟਾ-ਮੋਟਾ ਤੁਹਾਡੇ ਸਾਹਮਣੇ ਰੱਖਦਾ ਕਿ NSA ਨੈਸ਼ਨਲ ਸਿਕਿਉਰਿਟੀ ਐਕਟ, ਰਾਸ਼ਟਰੀ ਸੁਰੱਖਿਆ ਕਾਨੂੰਨ NSA, ਇਹ ਜੀ ਕਹਿੰਦੇ ਕਿ ਇਹਦਾ ਮਤਲਬ ਸਿੱਧਾ ਕਿ ਤੁਸੀਂ ਜੇਕਰ ਤੁਹਾਡੇ ਤੇ NSA ਲੱਗ ਗਿਆ ਤਾਂ ਤੁਹਾਡੀ 1 ਸਾਲ ਤੱਕ ਜੇਲ੍ਹ ਪੱਕੀ ਆ, ਬਿਨਾਂ ਸੁਣਵਾਈ, ਬਿਨਾਂ ਜ਼ਮਾਨਤ। ਸਿੱਧਾ ਜਿਹਾ ਸਿਸਟਮ ਤਾਂ ਇਹ ਸਮਝ ਲਓ ਪਹਿਲਾਂ ਕਿ ਘੱਟੋ ਘੱਟ 3 ਮਹੀਨੇ, ਨਹੀਂ ਤਾਂ ਸਾਲ ਪੱਕਾ ਹੀ ਹੈ। 3 ਮਹੀਨੇ ਤੋਂ ਲੈ ਕੇ 1 ਸਾਲ ਤੱਕ ਬਿਨਾਂ ਸੁਣਵਾਈ, ਬਿਨਾਂ ਜ਼ਮਾਨਤ ਤੁਹਾਨੂੰ ਜੇਲ੍ਹ ਕੱਟਣੀ ਪੈਣੀ ਹੈ। NSA ਦਾ ਮਤਲਬ ਸਿੱਧਾ ਜਿਹਾ ਇਹ ਹੈ। ਦੂਜਾ ਇਹਦਾ ਮਤਲਬ ਇਹ ਉਹ ਕਾਨੂੰਨ ਹੈ ਜਿਹੜਾ ਮਤਲਬ ਕਿ ਅਪਰਾਧ ਕਰਨ ਤੇ ਨਹੀਂ, ਕਿਸੇ ਘਟਨਾ ਨੂੰ ਅੰਜਾਮ ਦੇਣ ਤੇ ਨਹੀਂ, ਉਹਦੀ ਸ਼ੱਕ ਦੀ ਸੁਭਾਵਨਾ ਨਾਲੇ, ਅਸ਼ੰਕਿਆ ਦੀ ਸੁਭਾਵਨਾ ਨਾਲੇ ਇਹ ਲਾਤਾ ਜਾਂਦਾ ਕਿ ਇਹ ਵਿਅਕਤੀ ਅਪਰਾਧ ਕਰ ਸਕਦਾ ਸੀ, ਇਸ ਵਿਅਕਤੀ ਦੀ ਵਿਦੇਸ਼ੀ ਤਾਕਤਾਂ ਨਾਲ ਸੰਬੰਧ ਹੋ ਸਕਦੇ ਸੀ, ਇਹ ਵਿਅਕਤੀ ਕਿਸੇ ਵੱਡੇ ਘਟਨਾ ਨੂੰ ਅੰਜਾਮ ਦੇ ਸਕਦਾ ਸੀ, ਇਹ ਵਿਅਕਤੀ ਦੇਸ਼ ਦੇ ਲਈ, ਸਮਾਜ ਦੇ ਲਈ, ਕਾਨੂੰਨ ਦੇ ਲਈ, ਉਹਦੇ ਸਿਸਟਮ ਦੇ ਲਈ ਮਤਲਬ ਕਿ ਮੁਸੀਬਤਾਂ ਖੜੀਆਂ ਕਰ ਸਕਦਾ ਸੀ। ਸੋ ਇਸ ਲਈ ਸੀ, ਹੋ ਸਕਦਾ ਸੀ, ਇਹਦੀ ਸੰਭਾਵਨਾ ਦੀ ਆੜ 'ਚ NSA ਲੱਗ ਜਾਂਦਾ ਜੀ। NSA ਤੇ ਹੁਣ ਆਹੀ ਚੀਜ਼ ਮਤਲਬ ਕਿ ਤੁਸੀਂ ਕੁਛ ਵੀ, ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਘੇਰੇ 'ਚ ਰੱਖਦਿਆਂ, ਉਹਦੀ ਗਤੀਵਿਧੀਆਂ ਨੂੰ ਸ਼ੱਕ ਦੇ ਘੇਰੇ 'ਚ ਰੱਖਦਿਆਂ, ਰਾਸ਼ਟਰ ਲਈ, ਸਰਹੱਦਾਂ ਲਈ, ਕਿਸੇ ਹਵਾਲੇ ਨਾਲ ਸਰਕਾਰਾਂ ਲਈ, ਕਾਨੂੰਨ ਲਈ, ਸਮਾਜ ਲਈ ਖਤਰਨਾਕ ਦੱਸ ਕੇ ਤੁਸੀਂ ਉਹਨੂੰ ਜੇਲ੍ਹ ਸਿੱਟ ਸਕਦੇ ਹੋ। ਇਹ ਸਰਕਾਰ ਨੂੰ, ਸੱਤਾ ਨੂੰ, ਸਿਸਟਮ ਨੂੰ ਇੱਕ ਅਣਐਲਾਨੀ ਤਾਕਤ ਬਖਸ਼ਦਾ NSA। ਹੈ ਜੀ ਇਹਦੀ ਤਾਕਤ ਕਿ ਸਰਕਾਰਾਂ ਨੂੰ ਇੱਕ ਸ਼ਕਤੀ ਮਿਲ ਜਾਂਦੀ ਹੈ ਕਿ ਤੁਸੀਂ ਜਿਹਨੂੰ ਚਾਹੋ, ਜਿਵੇਂ ਚਾਹੋ ਉਵੇਂ ਚੱਕ ਸਕਦੇ ਹੋ। ਇਹ ਹੈ NSA। ਹੁਣ ਇਹ ਨਾ ਸਾਬਤ ਕੀ ਹੁੰਦਾ ਕਿ ਕੋਈ ਵੀ ਵਿਅਕਤੀ ਮਤਲਬ ਕਿ ਜੇਲ੍ਹ 'ਚ ਮਤਲਬ ਕਿ ਰਹੂਗਾ, ਇਹ ਤੁਸੀਂ ਚਾਹੋ ਤਾਂ ਉਹਨੂੰ ਜੇਲ੍ਹ ਲਿਜਾ ਸਕਦੇ ਹੋ। ਉਕਤ ਵਿਅਕਤੀ ਸਮਾਜ ਲਈ, ਕਹਿੰਦੇ ਕਾਨੂੰਨ ਲਈ ਖਤਰਨਾਕ ਹੈ, ਇਹ ਦੱਸ ਕੇ ਤੁਸੀਂ ਉਹਨੂੰ ਜੇਲ੍ਹ 'ਚ ਲਿਜਾ ਸਕਦੇ ਹੋ। ਹੁਣ ਆਪਾਂ ਤਾਜ਼ਾ ਘਟਨਾਕ੍ਰਮ ਦੇ ਹਵਾਲੇ ਨਾਲ ਆ ਜਾਈਏ ਕਿ ਹੁਣ ਇਹਦਾ ਮਤਲਬ NSA ਨੇ ਇਹ ਤਾਂ ਕਲੀਅਰ ਹੋ ਗਿਆ ਕਿ ਜਿਹੜਾ NSA ਹੈ ਉਹ ਸਰਕਾਰਾਂ ਨੂੰ ਤਾਕਤ ਬਖਸ਼ਦਾ। ਤਾਂ ਹੀ ਫਿਰ ਇਹਦਾ ਜਨਮ ਕਿਵੇਂ ਹੋਇਆ ਹੋਊਗਾ? ਅੱਜ ਜਦੋਂ ਆ ਕੇ ਅੰਮ੍ਰਿਤਪਾਲ ਤੱਕ ਵਰਗੇ ਵਿਅਕਤੀਆਂ ਤੇ NSA ਲੱਗਿਆ ਤਦ ਮਤਲਬ ਕਿ ਸਵਾਲ ਇਹ ਵੀ ਖੜਾ ਕਿ ਕੁਝ ਤਰ੍ਹਾਂ ਕਹਿੰਦੇ ਜਦੋਂ ਤੇ ਕਾਰਵਾਈ ਹੋਣੀ ਚਾਹੀਦੀ, ਪਰ NSA ਨਹੀਂ ਬਣਦਾ।
ਕੁਝ ਕਹਿੰਦੇ ਕਿ ਜੇਕਰ ਉਹਦੇ ਪਰ ਪਹਿਲਾਂ ਤੋਂ ਇੰਨੇ ਕੇਸ ਨੇ, ਹੁਣ ਦਰਜਨਾਂ ਕੇਸ ਨਵੇਂ ਕੱਢ ਲਏ ਕਿ ਹਾਂ ਜੀ ਉਹਦੇ ਤੇ ਅਗਵਾ ਕਰਨ ਦਾ ਕੇਸ ਵੀ ਹੈ, ਇਰਾਦਾ ਕਤਲ ਦਾ ਕੇਸ ਵੀ ਹੈ ਜੀ, ਕੁੱਟਮਾਰ ਦੇ ਕੇਸ ਵੀ ਨੇ ਜੀ, ਵੀ ਪੁਲਿਸ ਕਾਨੂੰਨ ਸਿਸਟਮ ਨੂੰ ਤੰਗ ਕਰਨ ਦੇ ਵੀ ਹੈਗੇ ਨੇ ਜੀ, ਉਹ ਗੱਡੀਆਂ ਭੰਨੀਆਂ ਜੀ, ਲਾਪਰਵਾਹੀ ਨਾਲ ਗੱਡੀਆਂ ਚਲਾਉਣ ਦੇ, ਹੁਣ ਉਹ ਦਰਜਨਾਂ ਕੇਸ ਆ ਗਏ। ਜੇ ਉਹ ਦਰਜਨਾਂ ਕੇਸ ਸੀ ਤਾਂ ਉਹਨਾਂ ਕੇਸਾਂ 'ਚ ਪਹਿਲਾਂ ਗ੍ਰਿਫਤਾਰੀ ਪਾ ਕੇ ਕਿਉਂ ਨਹੀਂ ਪੰਜਾਬ ਦੇ ਕਿਸੇ ਥਾਣੇ ਕਚਹਿਰੀ 'ਚ ਪੇਸ਼ ਕੀਤਾ? ਸੋ ਇਹ ਹੁਣ ਸਾਰਾ ਕੁਝ ਐਨਐਸਏ ਲੱਗਣ ਤੋਂ ਬਾਅਦ, ਅਸਾਮ ਭੇਜਣ ਤੋਂ ਬਾਅਦ ਕਿਉਂ ਸਾਹਮਣੇ ਆ ਰਿਹਾ? ਸੋ ਇਸ ਲਈ ਇਹ ਸਵਾਲ ਵੀ ਖੜੇ ਹੁੰਦੇ ਨੇ। ਕੁਝ ਕਹਿੰਦੇ ਕਿ ਉਹਦੇ ਪਰ ਕਾਰਵਾਈ ਹੋਣੀ ਚਾਹੀਦੀ ਸੀ, ਫਿਰ ਉਹ ਕਾਰਵਾਈ ਪਹਿਲਾਂ ਕਿਉਂ ਨਹੀਂ? ਕੁਝ ਕਹਿੰਦੇ ਕਿ ਨਹੀਂ, ਇਹ ਧੱਕੇਸ਼ਾਹੀ ਹੈ, ਐਨਐਸਏ ਲਾ ਕੇ ਜਾਣਬੁੱਝ ਕੇ ਅਸਾਮ ਲੈ ਜਾਂਦਾ ਗਿਆ। ਕੁਝ ਕਹਿੰਦੇ ਨਹੀਂ ਜੀ, ਇਹ ਸਕ੍ਰਿਪਟਡ ਸੀ ਸਾਰਾ ਕੁਝ, ਕਿਵੇਂ ਰੋਡੇ ਪਿੰਡ ਤੱਕ ਆ ਗਿਆ ਫਿਰ ਅਗਲਾ? ਸੋ ਇਹ ਸਾਰੇ ਸਵਾਲਾਂ ਦੇ ਵਿੱਚ ਐਨਐਸਏ ਦੀ ਹੋਂਦ ਕਿੱਥੋਂ ਹੈ, ਜਨਮ ਕਿੱਥੋਂ ਹੈ? ਲਓ ਜੀ, 43 ਸਾਲ ਪਹਿਲਾਂ ਇੰਦਰਾ ਗਾਂਧੀ ਲਿਆਈ ਸੀ ਐਨਐਸਏ ਜੀ। ਰਾਸ਼ਟਰੀ ਸੁਰੱਖਿਆ ਐਕਟ ਜਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਹੈ ਜਿਹੜਾ ਐਨਐਸਏ, ਨੈਸ਼ਨਲ ਸਿਕਿਉਰਿਟੀ ਐਕਟ, ਇਹਦੀ ਜਨਮਦਾਤਾ ਇੰਦਰਾ ਗਾਂਧੀ ਹੈ। ਹੁਣ ਹੋਇਆ ਕੀ ਹੈ, ਕਿੱਥੋਂ ਸ਼ੁਰੂ ਹੁੰਦਾ? ਅਸੀਂ ਰੌਲੈਂਟ ਐਕਟ ਅੰਗਰੇਜ਼ਾਂ ਦੇ ਸਮੇਂ 'ਚ ਖੂਬ ਸੁਣਿਆ, ਖਾਸ ਕਰ ਜਲਿਆਂਵਾਲੇ ਬਾਗ ਮਾਮਲੇ 'ਚ ਜਿਸ ਕਦਰ ਉਹਦੀ ਵਰਤੋਂ ਹੋਈ 1919 ਦੇ ਵਿੱਚ। ਰੌਲੈਂਟ ਐਕਟ ਖੂਬ ਵਿਵਾਦਿਤ ਰਿਹਾ। ਉਸ ਤੋਂ ਬਾਅਦ ਭਾਰਤ ਆਜ਼ਾਦ ਹੋ ਗਿਆ, 1947 ਆ ਗਈ, ਤੇ 1950 ਦੇ ਵਿੱਚ ਨਹਿਰੂ ਹੋਰੀ ਪ੍ਰੇਟਿਵ ਡਿਟੈਕਸ਼ਨ ਐਕਟ ਲਿਆਏ ਜੀ ਕਹਿੰਦੇ, ਤੇ ਇਸ ਐਕਟ ਦੀ ਵਰਤੋਂ ਹੁੰਦੀ ਹੈ ਤੇ 68-69 ਦੇ ਵਿੱਚ ਆਉਂਦਿਆਂ ਇਹ ਕਹਿੰਦੇ ਜੀ ਇਹ ਖਤਮ ਹੋ ਜਾਂਦਾ, ਇਹਦੀ ਮਿਆਦ ਸੀ ਉਹ ਮਿਆਦ ਖਤਮ ਹੋ ਗਈ। ਤੇ ਉਸ ਤੋਂ ਬਾਅਦ 1971 ਦੇ ਵਿੱਚ ਫਿਰ ਇੰਦਰਾ ਗਾਂਧੀ ਨੇ ਮੀਸਾ ਲਿਆਂਦਾ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ। ਇਹਦੀ ਫਿਰ ਦੱਬ ਕੇ ਐਮਰਜੈਂਸੀ 'ਚ ਦੁਰਵਰਤੋਂ ਹੋਈ ਮੀਸਾ ਦੀ। ਜਿੰਨਾ ਵਰਤਿਆ ਗਿਆ, ਜਿੰਨਾ ਤਸ਼ੱਦਦ ਇਹਦੇ ਰਾਹੀਂ ਹੋਇਆ ਮੀਸਾ ਰਾਹੀਂ, ਉਹ ਐਮਰਜੈਂਸੀ ਕਾਲ ਜਦੋਂ ਲੱਗਿਆ ਤੇ ਉਹਦੇ ਵਿੱਚ 1975 ਦੀ ਐਮਰਜੈਂਸੀ ਦੌਰਾਨ ਮੀਸਾ ਦੀ ਦਮ ਕੇ ਵਰਤੋਂ ਹੋਈ। ਫਿਰ 1977 'ਚ ਜਨਤਾ ਪਾਰਟੀ ਦੀ ਸਰਕਾਰ ਆ ਗਈ ਤੇ ਉਹਨਾਂ ਨੇ ਇਹਦੇ ਵਿੱਚ ਸੋਧ ਲਿਆਂਦੀ ਤੇ ਸੋਧ ਲਿਆ ਕੇ ਇਹਨੂੰ ਖਤਮ ਕਰਤਾ। ਤੇ ਜਦੋਂ 1977 'ਚ ਖਤਮ ਹੋ ਗਿਆ, 1980 ਦੇ ਵਿੱਚ ਫਿਰ ਇੰਦਰਾ ਗਾਂਧੀ ਕਹਿੰਦੀ ਚੱਕੋ ਜੀ ਐਨਐਸਏ ਲਾ ਦਿੰਦੇ ਆਪਾਂ। ਫਿਰ ਇੰਦਰਾ ਗਾਂਧੀ ਨੇ 23 ਸਤੰਬਰ 1980 ਨੂੰ ਇੰਟਰਨੈਸ਼ਨਲ ਸਿਕਿਉਰਿਟੀ ਐਕਟ ਦੇ ਨਾਂ ਤੇ, ਜਿਹਨੂੰ ਅੱਜ ਆਪਾਂ ਐਨਐਸਏ ਦੇ ਨਾਂ ਨਾਲ ਜਾਣਦੇ ਹਾਂ, ਉਹ ਲਿਆਂਦਾ ਤੇ ਉੱਥੋਂ ਫਿਰ ਇਹਦੀ ਕਾਰਵਾਈ ਸ਼ੁਰੂ ਹੁੰਦੀ ਆ। ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਮੁੱਖ ਜਿਹੜੇ ਪੁਆਇੰਟ ਨੇ ਕਿ ਕਿਉਂ ਲੱਗਦਾ ਜੀ ਐਨਐਸਏ? ਕਹਿੰਦੇ ਜੀ ਰਾਸ਼ਟਰੀ ਸੁਰੱਖਿਆ ਮਾਮਲੇ ਕਰਕੇ ਲੱਗਦਾ। ਰਾਸ਼ਟਰੀ ਸੁਰੱਖਿਆ ਲਈ ਜੇਕਰ ਖਤਰਾ ਹੋ ਜਾਵੇ ਤਾਂ ਐਨਐਸਏ ਲੱਗ ਜਾਂਦਾ। ਕਹਿੰਦੇ ਜੀ ਗਵਾਂਢੀ ਮੁਲਕ ਜਾਂ ਗਵਾਂਢੀ ਮੁਲਕ ਦੀਆਂ ਦੇਸ਼ ਵਿਰੋਧੀ ਸ਼ਕਤੀਆਂ ਜਾਂ ਉਹਨਾਂ ਦੀਆਂ ਕੋਈ ਏਜੰਸੀਆਂ ਨਾਲ ਸੰਬੰਧ ਰੱਖਣ ਤੇ ਐਨਐਸਏ ਲੱਗ ਜਾਂਦਾ। ਇਸੇ ਤਰ੍ਹਾਂ ਭਾਰਤੀ ਸਰਹੱਦਾਂ ਲਈ ਜੇਕਰ ਖਤਰਾ ਪੈਦਾ ਹੋ ਜਾਵੇ, ਕੋਈ ਬੰਦਾ, ਕੋਈ ਸ਼ਖਸੀਅਤ, ਕੋਈ ਸੰਗਠਨ, ਕੋਈ ਧਿਰ ਹੈ ਨਾ, ਕੋਈ ਵਿਰੋਧੀ, ਦੇਸ਼ ਵਿਰੋਧੀ, ਉਹ ਬਣ ਜਾਵੇ, ਉਹਦੇ ਤੇ ਲੱਗ ਜਾਂਦਾ। ਫਿਰ ਕਹਿੰਦੇ ਜੀ ਮੇਨਟੇਨੈਂਸ ਆਫ ਪਬਲਿਕ ਆਰਡਰ ਮਾਮਲੇ 'ਚ ਵੀ ਐਨਐਸਏ ਲੱਗ ਜਾਂਦਾ। ਹੁਣ ਆਹ ਮਾਮਲੇ 3 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਲਗਭਗ ਜੇਲ੍ਹ ਯਕੀਨੀ ਹੁੰਦੀ ਹੈ ਐਨਐਸਏ 'ਚ। ਸੋ ਇਸ ਲਈ ਮੰਨਿਆ ਹੀ ਜਾਂਦਾ ਕਿ ਲਗਭਗ 1 ਸਾਲ ਦੀ ਤਾਂ ਜੇਲ੍ਹ ਤੁਹਾਨੂੰ ਬਿਨਾਂ ਸੁਣਵਾਈ, ਬਿਨਾਂ ਜ਼ਮਾਨਤ ਤੁਹਾਡੇ ਲਈ ਹੋਣੀ ਓ ਆ। ਹਾਂ, ਹੁਣ ਜੇਕਰ ਆਪਾਂ ਅੰਮ੍ਰਿਤਪਾਲ ਮਾਮਲੇ 'ਚ ਦੇਖੀਏ, ਉਹਦੇ ਪਰ ਐਨਐਸਏ ਲੱਗਿਆ, ਉਹਦੇ ਸਾਥੀਆਂ ਤੇ ਲੱਗਿਆ, 9 ਜਣੇ ਉਹ ਤੇ 10ਵਾਂ ਅੰਮ੍ਰਿਤਪਾਲ, ਇਹ 10 ਜਣੇ ਹੁਣ ਜੇਲ੍ਹ ਭੇਜੇ ਨੇ। ਤਾਂ ਉਹਨਾਂ ਕੋਲ ਕੀ ਕਹਿੰਦੇ ਜੀ, ਉਹਦੇ ਤੇ ਜਿਹੜੇ ਦਰਜਨਾਂ ਕੇਸ ਬਾਕੀ ਨੇ, ਜਿਵੇਂ ਮੈਂ ਗੱਲ ਕਰ ਰਿਹਾ, ਇੱਕ ਕਹਿੰਦੇ 16 ਫਰਵਰੀ 2023 ਦਾ ਮਾਮਲਾ ਜੀ, ਕਹਿੰਦੇ ਅਜਨਾਲਾ ਥਾਣੇ ਦਾ, ਅਗਵਾਹ ਦਾ ਹੈ, ਤੇ ਮਤਲਬ ਕਿ ਅਜਿਹੇ ਧੱਕੇਸ਼ਾਹੀ ਕਰਨ ਦਾ, ਭੰਨਤੋੜ ਕਰਨ ਦੇ ਇਹੋ ਜਿਹੇ ਮਾਮਲੇ। ਫਿਰ 24 ਫਰਵਰੀ ਨੂੰ ਲਵਪ੍ਰੀਤ ਤੂਫਾਨ ਵਾਲਾ ਮਾਮਲਾ ਆ ਗਿਆ ਜੀ, ਕਹਿੰਦੇ ਥਾਣੇ ਤੇ ਹਮਲਾ ਕੀਤਾ, ਇਰਾਦਾ ਕਤਲ ਹੈ ਨਾ, ਕਤਲ ਕਰਨ ਦੀਆਂ ਕੋਸ਼ਿਸ਼ਾਂ, ਮਾਰ ਕਟਾਈ ਦੀਆਂ ਕੋਸ਼ਿਸ਼ਾਂ, ਇਹ ਸਾਰਾ। ਫਿਰ ਉਸ ਤੋਂ ਬਾਅਦ ਕਹਿੰਦੇ ਜੀ ਅੱਗੇ ਆ ਕੇ 18 ਮਾਰਚ ਨੂੰ ਕਹਿੰਦੇ ਜੀ ਫਿਰ ਉਹ ਲਾਪਰਵਾਹੀ ਨਾਲ ਗੱਡੀਆਂ ਚਲਾਉਣ ਦਾ, ਪੁਲਿਸ ਦੀਆਂ ਗੱਡੀਆਂ 'ਚ ਗੱਡੀਆਂ ਠੋਕੀਆਂ ਜਾਣਬੁੱਝ ਕੇ, ਜਿਹਦੇ ਨਾਲ ਅੰਮ੍ਰਿਤਪਾਲ ਪਕੜ 'ਚ ਨਹੀਂ ਆਇਆ। ਫਿਰ 19 ਮਾਰਚ ਨੂੰ ਹਥਿਆਰ ਬਰਾਮਦ ਹੋਏ, ਉਹ ਸਾਰਾ ਕੁਝ ਅਸਲਾ ਐਕਟ ਦੇ ਤਹਿਤ, ਆਰਮ ਐਕਟ ਦੇ ਤਹਿਤ ਇਹ ਮਾਮਲਾ। ਸੋ ਇੰਨੇ ਇਹੋ ਜਿਹੇ ਕਿੰਨੇ ਹੀ ਮਾਮਲੇ ਹੁਣ ਚੱਲ ਰਹੇ ਨੇ। ਹੁਣ ਕਹਿੰਦੇ ਕਿ ਅੰਮ੍ਰਿਤਪਾਲ ਤੇ ਐਨਐਸਏ ਵੀ ਆ ਤੇ ਆਹ ਮਾਮਲੇ ਵੀ ਨੇ। ਸੋ ਅੰਮ੍ਰਿਤਪਾਲ ਜਾਂ ਉਹਦੇ ਵਕੀਲ ਜਾਂ ਉਹਦੀ ਬੇਸ਼ੱਕ ਸ਼੍ਰੋਮਣੀ ਕਮੇਟੀ ਵੀ ਕਹਿੰਦੀ ਆ ਕਿ ਅਸੀਂ ਪਹੁੰਚ ਕਰਾਂਗੇ, ਅਸੀਂ ਆਪਣੀ ਟੀਮ ਭੇਜਾਂਗੇ, ਅਸੀਂ ਅਸਾਮ ਤੱਕ ਪਹੁੰਚ ਕਰਕੇ ਇਹਨਾਂ ਦੀ ਪੈਰਵੀ ਕਰਾਂਗੇ, ਪਰ ਕਹਿੰਦੇ ਜੀ ਪਹਿਲਾਂ ਤਾਂ ਉਹਨਾਂ ਨੂੰ ਬਾਕੀ ਮਾਮਲਿਆਂ 'ਚ ਜ਼ਮਾਨਤ ਲਈ ਜਦੋਜਹਿਦ ਕਰਨੀ ਪੈਣੀ ਆ ਕਿ ਬਾਕੀ ਮਾਮਲਿਆਂ 'ਚ ਮੁਕੱਦਮੇ ਲੜੇ ਜਾਣ ਤੇ ਜ਼ਮਾਨਤਾਂ ਲਈਆਂ, ਫਿਰ ਉਹ ਇਹਦੇ ਲਈ ਚਾਰਜੋਈ ਕਰ ਸਕਦਾ। ਚਾਰਜੋਈ ਦਾ ਮਤਲਬ ਹੈ ਕਿ ਉਹ ਇਹ ਅਪੀਲ ਤਾਂ ਕਰ ਸਕਦਾ ਜੀ ਮੇਰੇ ਤੇ ਐਨਐਸਏ ਗਲਤ ਲੱਗਿਆ, ਤੇ ਉਹ ਉਹਦੀ ਸੁਣਵਾਈ ਕਦੋਂ ਹੁੰਦੀ ਹੈ, ਕਿਵੇਂ ਹੁੰਦੀ ਹੈ, ਕਿੱਥੇ ਜਾ ਕੇ ਫੈਸਲਾ ਹੁੰਦਾ ਹੈ। ਜੇਕਰ ਇਹ ਸਾਬਤ ਨਹੀਂ ਹੁੰਦਾ ਕਿ ਹਾਂ ਐਨਐਸਏ ਗਲਤ ਨਹੀਂ ਲੱਗਿਆ, ਫਿਰ ਕੋਈ ਪੈਰਵੀ ਨਹੀਂ ਹੈ, ਫਿਰ ਮਾਮਲਾ ਲੰਬੇ ਸਮੇਂ ਲਈ ਖਿੱਚ ਸਕਦਾ। ਤੇ ਜੇਕਰ ਮਿਹਰਬਾਨੀ ਹੋ ਜਾਵੇ ਸਰਕਾਰਾਂ ਦੀ ਤਾਂ ਕੁਝ ਵੀ ਸੰਭਵ ਹੈ। ਸੋ ਇਸ ਲਈ ਹੁਣ ਇਸ ਮਾਮਲੇ ਤੇ ਜ਼ਮਾਨਤ ਦੀ ਅਰਜੀ
ਮਤਲਬ ਕਿ ਲਾਉਣਾ ਵੀ ਮੁਸ਼ਕਲ ਹੈ ਇਹਦੇ ਵਿੱਚ। ਸੋ ਇਸ ਲਈ ਇਹ ਸਿੱਧਾ ਸਿੱਧਾ ਮਤਲਬ ਕਿ ਐਨਐਸਏ ਇੱਕ ਤਰ੍ਹਾਂ ਨਾਲ ਸੱਤਾ ਨੂੰ, ਸਿਸਟਮ ਨੂੰ ਤਾਕਤ ਬਖਸ਼ਦਾ। ਇਹਦੇ ਵਿੱਚ ਪੁਲਿਸ ਦਾ ਵੀ ਕੋਈ ਲੈਣਾ ਦੇਣਾ ਨਹੀਂ ਹੁੰਦਾ। ਬਕਾਇਦਾ ਤੌਰ ਤੇ ਕਮੇਟੀਆਂ, ਵੱਡੀਆਂ ਕਮੇਟੀਆਂ ਜਿਹਦੇ ਵਿੱਚ ਜੱਜ ਵੀ ਹੁੰਦੇ ਨੇ, ਪ੍ਰਸ਼ਾਸਨਿਕ ਅਧਿਕਾਰੀ ਵੀ ਹੁੰਦੇ ਨੇ, ਸਰਕਾਰ ਦੇ ਵੱਲੋਂ ਤੈਅ ਕੀਤੇ ਨੁਮਾਇੰਦੇ ਵੀ ਹੁੰਦੇ ਨੇ, ਉਹਨਾਂ ਦੇ ਹਵਾਲੇ ਨਾਲ ਕਮੇਟੀਆਂ ਬਣ ਕੇ ਉਹਦੀ ਪੈਰਵੀ ਕਰਦੀਆਂ ਨੇ, ਉਹ ਸਾਬਤ ਕਰਦੀਆਂ ਨੇ ਕਿ ਐਨਐਸਏ ਸਹੀ ਹੈ ਜਾਂ ਗਲਤ ਹੈ। ਸੋ ਇਹ ਸਾਰਾ ਮਾਮਲਾ ਇਸ ਗੱਲ ਤੋਂ ਸਾਬਤ ਕਰਦਾ ਕਿ ਇਹ ਸਿਸਟਮ ਨੂੰ, ਸਿਆਸਤ ਨੂੰ, ਸੱਤਾ ਨੂੰ ਨਵੀਂ ਤਰ੍ਹਾਂ ਦੀ ਸ਼ਕਤੀ, ਤਾਕਤ ਬਖਸ਼ ਦਿੰਦਾ ਕਿ ਜਿਹਦੇ ਨਾਲ ਕੋਈ ਵੀ ਆਵਾਜ਼ ਜੇਕਰ ਉੱਠਦੀ ਆ, ਹਾਂ ਜੇਕਰ ਕਿਸੇ ਨੇ ਦੇਸ਼ ਦੇ ਖਿਲਾਫ, ਸਮਾਜ ਦੇ ਖਿਲਾਫ, ਭਾਈਚਾਰੇ ਵੰਡ ਦੇ ਖਿਲਾਫ ਕੋਈ ਕੁਝ ਕੀਤਾ ਤਾਂ ਉਸ ਦੇ ਲਈ ਕਾਨੂੰਨੀ ਪ੍ਰਕਿਰਿਆ ਦੇ ਤਹਿਤ, ਜਿਹੜਾ ਸਾਡਾ ਸੰਵਿਧਾਨ ਕਹਿੰਦਾ ਕਿ ਉਸ ਨੂੰ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣ ਦਾ ਵੀ ਅਧਿਕਾਰ ਹੈ, ਉਸ ਨੂੰ ਸੁਣਵਾਈ ਵੀ ਹੋਣੀ ਚਾਹੀਦੀ ਹੈ, ਉਸ ਨੂੰ ਪੇਸ਼ ਵੀ 24 ਘੰਟੇ 'ਚ ਕੀਤਾ ਜਾਣਾ ਚਾਹੀਦਾ ਹੈ। ਸੋ ਇਹ ਸਾਰਾ ਕੁਝ ਹੈ ਜਿਹੜਾ ਉਹ ਇੱਥੇ ਆ ਕੇ, ਚਾਹੇ ਉਹ ਟਾਡਾ ਸੀ, ਚਾਹੇ ਮੀਸਾ ਸੀ, ਚਾਹੇ ਹੁਣ ਐਨਐਸਏ ਹੈ, ਇਹਨਾਂ ਸਾਰੇ ਚ ਆ ਕੇ ਉਹ ਅਧਿਕਾਰ ਖਤਮ ਹੋ ਜਾਂਦੇ ਨੇ ਤੇ ਤਾਕਤ ਜਿਨ੍ਹਾਂ ਕੋਲ ਚਲੀ ਜਾਂਦੀ ਹੈ ਫਿਰ ਉਹ ਆਪਣੇ ਹਿਸਾਬ ਨਾਲ ਵਰਤਦੇ ਨੇ। ਹੁਣ ਇਹ ਐਨਐਸਏ ਵਰਤਿਆ ਜਾਣਾ ਕਿ ਅੰਮ੍ਰਿਤਪਾਲ ਵਰਤਿਆ ਜਾਣਾ, ਇਹਦੀ ਚਰਚਾ ਖਾਸੀ ਹੈ। ਸੋ ਇਸ ਲਈ ਜੀ ਇਹ ਐਨਐਸਏ ਆਹ ਰੂਪ ਦੇ ਵਿੱਚ ਹੈ ਜਿਹੜਾ ਆਪਾਂ ਖੁੱਲ੍ਹ ਕੇ ਅੱਜ ਸਾਹਮਣੇ ਰੱਖਿਆ। ਬਿਲਕੁਲ ਜੀ, ਮੇਰੇ ਖਿਆਲ ਦੇ ਵਿੱਚ ਜਿੰਨੇ ਵੀ ਇਦਾਂ ਦੇ ਕਾਨੂੰਨ ਆ ਬਹੁਤੇ ਕਾਂਗਰਸ ਹੀ ਲੈ ਕੇ ਆਈ ਆ ਤੇ ਨਹੀਂ, ਰਾਜ ਇਹ ਲੰਮਾ ਸਮਾਂ ਕਾਂਗਰਸ ਨੇ ਕੀਤਾ ਤਾਂ ਉਹਨਾਂ ਨੇ ਲਿਆਉਣਾ, ਹੁਣ ਜੀ ਵਰਤਣ ਵਾਲੇ ਵਰਤ ਰਹੇ ਨੇ। ਵਰਤਣਾ ਹੁਣ ਬਿਲਕੁਲ, ਸਾਰਿਆਂ ਨੇ ਆ, ਆਪਾਂ ਆਪਣਾ ਸਾਰਿਆਂ ਨੇ, ਫਾਇਦਾ ਵੇਖ ਬਿਲਕੁਲ ਬਿਲਕੁਲ ਬਿਲਕੁਲ। ਬਿਲਕੁਲ। ਤੇ ਅੱਗੇ 30 ਫੁੱਟ ਉੱਚੀਆਂ ਕੰਧਾਂ ਵਾਲੀ ਡਿਬੜੂਗੜ੍ਹ ਜੇਲ੍ਹ ਦੀ ਗੱਲ ਕਰੀਏ, ਉੱਥੇ ਹੀ ਬਹੁਤਿਆਂ ਨੂੰ ਭੇਜਿਆ ਜਾਂਦਾ। ਜਿਨ੍ਹਾਂ ਨੂੰ ਭੇਜਣਾ ਉਹਨਾਂ ਨੂੰ ਤਾਂ ਭੇਜਦੇ ਨਹੀਂਗੇ, ਉੱਥੇ ਹੀ ਕਿਉਂ ਆ? ਬਿਲਕੁਲ, ਇਹ ਇੱਕ ਵੱਡਾ ਸਵਾਲ ਖੜਾ ਕਿ ਜਦੋਂ ਮਾਮਲਾ ਪੰਜਾਬ 'ਚ, ਤੁਸੀਂ ਕਹਿੰਦੇ ਹੋ ਜੀ ਇਹ ਮਤਲਬ ਕਿ ਪੰਜਾਬ 'ਚੋਂ ਬੰਦਾ ਸਾਡੀ ਗਿਰਫਤ 'ਚੋਂ ਨਿਕਲਿਆ 18 ਮਾਰਚ ਨੂੰ ਜੀ, ਪੰਜਾਬ 'ਚ ਗੱਡੀਆਂ ਟਕਰਾਈਆਂ ਜੀ, ਪੰਜਾਬ ਦਾ ਮਾਮਲਾ ਹੈ ਨਾ ਜੀ। ਉਹ ਤੋਂ ਬਾਅਦ ਮਤਲਬ ਕਿ ਉਹ ਵਾਪਸ ਜੀ ਪੰਜਾਬ ਆ ਗਿਆ ਸੀ, ਡੇਰਿਆਂ 'ਚ ਲੱਭਿਆ। ਹੁਣ ਗ੍ਰਿਫਤਾਰੀ ਵੀ ਪੰਜਾਬ 'ਚੋਂ ਪੁਲਿਸ ਦੇ ਹਵਾਲੇ ਨਾਲ ਹੈ ਨਾ, ਉਧਰ ਅੰਮ੍ਰਿਤਪਾਲ ਜਾਂ ਉਹਨਾਂ ਸਮਰਥਕਾਂ ਦੇ ਹਵਾਲੇ ਨਾਲ, ਸਾਥੀਆਂ ਦੇ ਹਵਾਲੇ ਨਾਲ ਕਿ ਨਹੀਂ ਜੀ ਸਰੈਂਡਰ ਹੈ। ਸੋ ਜੋ ਵੀ ਹੈ ਘਟਨਾਕ੍ਰਮ ਪੰਜਾਬ 'ਚ ਆਓ ਤੇ ਫਿਰ ਮਾਮਲਾ ਪੰਜਾਬ ਦੇ ਕਿਸੇ ਥਾਣੇ 'ਚ ਕਿਉਂ ਨਹੀਂ, ਪੰਜਾਬ ਦੀ ਕੋਈ ਜੇਲ੍ਹ ਕਿਉਂ ਨਹੀਂ, ਪੰਜਾਬ ਦੀ ਅਦਾਲਤਾਂ ਕਿਉਂ ਨਹੀਂ? ਸੋ ਇਹ ਵੱਡਾ ਸਵਾਲ। ਪਰ ਉਹ ਕਹਿੰਦੇ ਜੀ ਕਿ ਇਹ ਜਿਹੜੀ ਆਸਾਮ ਜੇਲ੍ਹ ਹੈ ਨਾ, ਇਹ ਅਸਲ ਦੇ ਵਿੱਚ ਵੱਡੇ ਅਪਰਾਧੀਆਂ ਨੂੰ, ਖੂੰਖਾਰ ਡਕੈਤਾਂ ਨੂੰ, ਵੱਡੀਆਂ ਮਤਲਬ ਕਿ ਜਿਹੜੇ ਬੜੇ ਮਾਮਲਿਆਂ 'ਚ ਘਿਰੇ ਹੋਣ ਉਹਨਾਂ ਨੂੰ ਰੱਖਣ ਦੇ ਲਈ ਅਜਿਹੀਆਂ ਜੇਲ੍ਹਾਂ ਹੁੰਦੀਆਂ ਨੇ, ਜਿਨ੍ਹਾਂ 'ਚੋਂ ਆਸਾਮ ਜੇਲ੍ਹ ਵੀ ਇੱਕ ਹੈ। ਵੈਸੇ ਤਾਂ ਸੈਂਟਰਲ ਜੇਲ੍ਹ ਹੈ ਤੇ ਇਸ ਲਈ ਕਹਿੰਦੇ ਇਹ ਜੇਲ੍ਹ ਦੀ ਚੋਣ ਹੁੰਦੀ ਹੈ। ਪਰ ਇਹ ਇਕੱਲਾ ਕਾਰਨ ਇਹ ਨਹੀਂਗਾ ਕਿ ਮਤਲਬ ਕਿ ਅੰਮ੍ਰਿਤਪਾਲ ਜਾਂ ਸਾਥੀਆਂ ਨੂੰ ਇਸੇ ਲਈ ਉੱਥੇ ਭੇਜਿਆ, ਨਹੀਂ। ਉਹਦੇ ਪਿੱਛੇ ਕਹਿੰਦੇ ਕਿ ਇਹ ਵੀ ਇੱਕ ਮਨਸ਼ਾ ਕੰਮ ਕਰ ਰਹੀ ਸੀ ਕਿ ਜੇਕਰ ਪੰਜਾਬ ਦੀ ਜੇਲ੍ਹ ਚੁਣ ਲੈਂਦੇ, ਕੋਈ ਹਰਿਆਣਾ, ਦਿੱਲੀ ਦੀ ਜੇਲ੍ਹ ਚੁਣ ਲੈਂਦੇ, ਕੱਲ ਨੂੰ ਕੋਈ ਧਿਰ ਨਾ ਖੜੀ ਹੋ ਜਾਵੇ, ਉਹਦੇ ਪਿੱਛੇ ਕੋਈ ਲੋਕ ਨਾ ਆ ਜਾਣ, ਕੋਈ ਵਹੀਰ ਨਾ ਆ ਜਾਵੇ, ਉਹ ਜੇਲ੍ਹ ਦਾ ਘਰਾਓ ਨਾ ਹੋ ਜਾਵੇ, ਸਮਰਥਨ 'ਚ ਨਾ ਧਰਨੇ ਲੱਗਣ ਲੱਗ ਜਾਣ, ਉੱਥੇ ਮੂਹਰੇ ਸਟੇਜ ਨਾ ਲੱਗ ਜਾਵੇ। ਇਸ ਲਈ ਕਹਿੰਦੇ ਕਿ ਅਸਾਮ ਪਹੁੰਚਣਾ ਬਹੁਤ ਔਖਾ ਹੈ, ਵੱਡੀ ਦੂਰੀ ਹੈ ਨਾ, ਇਸ ਲਈ ਓਡਾ ਬੜਾ ਮਾਹੌਲ ਨਹੀਂ ਬਣ ਸਕਦਾ। ਇਸ ਲਈ ਕਹਿੰਦੇ ਅਸਾਮ ਜੇਲ੍ਹ ਚੁਣੀ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਜੀ 30 ਫੁੱਟ ਉੱਚੀਆਂ ਕੰਧਾਂ ਵਾਲੀ ਜੇਲ੍ਹ ਹੈ। ਜੇਕਰ ਮੈਂ ਜੇਲ੍ਹ ਦੇ ਹਵਾਲੇ ਨਾਲ ਗੱਲ ਕਰਾਂ ਤਾਂ 163 ਸਾਲ ਪਹਿਲਾਂ ਇਹ ਜੇਲ੍ਹ ਹੋਂਦ 'ਚ ਆਉਂਦੀ ਹੈ। 680 ਦੇ ਕਰੀਬ ਕੈਦੀਆਂ ਦੇ ਰੱਖਣ ਦੀ ਸਮਰੱਥਾ ਵਾਲੀ ਜੇਲ੍ਹ ਹੈ ਆਸਾਮ ਜੇਲ੍ਹ। ਆਸਾਮ ਜੇਲ੍ਹ ਦੀ ਚੋਣ ਜਾਂ ਅਜਿਹੀਆਂ ਹੋਰ ਜੇਲ੍ਹਾਂ ਦੀ ਚੋਣ ਪੰਜਾਬ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਪਹਿਲਾਂ ਹੀ ਕਰ ਲਈ ਸੀ, ਇਸ ਆਪਰੇਸ਼ਨ ਨੂੰ 18 ਮਾਰਚ ਤੋਂ ਪਹਿਲਾਂ ਅੰਜਾਮ ਦੇਣ ਦੇ ਲਈ 12-13 ਅਜਿਹੀਆਂ ਜੇਲ੍ਹਾਂ ਦੀ ਚੋਣ ਕੀਤੀ ਗਈ ਸੀ। ਤੇ 2-3 ਦਿਨ ਪਹਿਲਾਂ ਪਿਛਲੇ ਦਿਨੀ ਜਦੋਂ ਅਮਿਤ ਸ਼ਾਹ ਦਾ ਬਿਆਨ ਆਇਆ ਸੀਗਾ ਕਿ ਹਾਂ, ਮਤਲਬ ਇਹ ਤੋਂ ਪਹਿਲਾਂ ਕਿੰਨੀ ਵਾਰ ਬਿਆਨ ਆਏ ਨੇ, ਕੇਜਰੀਵਾਲ ਦਾ ਬਿਆਨ ਆਇਆ, ਅਮਿਤ ਸ਼ਾਹ ਦਾ ਬਿਆਨ ਆਇਆ, ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ, ਜਾਂ ਹੋਰ ਕਈ ਤਰ੍ਹਾਂ ਦੇ ਪੁਲਿਸ ਅਧਿਕਾਰੀਆਂ ਦੇ ਬਿਆਨ ਆਉਂਦੇ ਰਹੇ, ਕੇਂਦਰੀ ਏਜੰਸੀਆਂ ਦੇ ਨੁਮਾਇੰਦਿਆਂ ਦੇ ਬਿਆਨ ਆਉਂਦੇ ਰਹੇ, ਕਿਆ ਆਪਰੇਸ਼ਨ ਸਫਲ ਹੋਊਗਾ ਜੀ, ਅਸੀਂ ਗ੍ਰਿਫਤਾਰੀ ਦੇ ਨੇੜੇ ਆ ਜੀ, ਅਸੀਂ ਕੁਝ ਵੀ ਕਰ ਸਕਦੇ ਹਾਂ। ਪਰ ਅਮਿਤ ਸ਼ਾਹ ਨੇ ਕਦੇ ਇਹ ਨਹੀਂ ਕਿਹਾ ਸੀਗਾ ਕਿ ਗ੍ਰਿਫਤਾਰੀ ਦੇ ਨੇੜੇ ਆ। ਉਹ ਕਹਿੰਦੇ ਸੀ ਮਿਲ ਕੇ ਕਰ ਰਹੇ ਹਾਂ, ਪੰਜਾਬ ਸਰਕਾਰ ਨਾਲ ਚੰਗਾ ਤਾਲਮੇਲ ਬੈਠ ਗਿਆ, ਅਸੀਂ ਮਿਲ ਕੇ ਕੰਮ ਕਰ ਰਹੀਆਂ ਏਜੰਸੀਆਂ। ਕੇਜਰੀਵਾਲ ਵੀ ਕਹਿੰਦੇ ਸੀ। ਪਰ ਇਸ ਗ੍ਰਿਫਤਾਰੀ ਤੋਂ ਜਾਂ ਇਸ ਸਰੈਂਡਰ ਤੋਂ 2 ਜਾਂ 3 ਦਿਨ ਪਹਿਲਾਂ ਅਮਿਤ ਸ਼ਾਹ ਨੇ ਖੁਦ ਕਿਹਾ ਸੀਗਾ ਕਿ ਹਾਂ, ਅਸੀਂ ਹੁਣ ਗ੍ਰਿਫਤਾਰੀ ਦੇ ਬਹੁਤ ਨੇੜੇ ਹਾਂ। ਉਸੇ ਦਿਨ ਤੋਂ ਅੰਦਾਜ਼ੇ ਲੱਗ ਰਹੇ ਸੀ ਕਿ ਅਗਲੇ 24 ਘੰਟੇ 48 ਘੰਟੇ 'ਚ ਕੁਝ ਵੀ ਸੰਭਵ ਹੈ। ਤੇ ਉਸ ਤੋਂ ਬਾਅਦ ਇਹ ਰੋਡੇ ਪਿੰਡ ਵਾਲੀ ਘਟਨਾ, ਮਤਲਬ ਇੱਥੇ ਇਹ ਵੀ ਸਵਾਲ ਹੈ ਕਿ ਜੇਕਰ ਉਹ ਰੋਡੇ ਪਿੰਡ ਆਪਣੇ ਆਪ ਪਹੁੰਚ ਸਕਦਾ ਫਿਰ ਇਹਦਾ ਮਤਲਬ ਤੁਸੀਂ ਕਿੱਥੇ ਨਾਕੇ ਲਾਏ ਨੇ, ਫਿਰ ਕਿਹੜੀ ਰਾਹ ਰੁਕੇ ਸੀ, ਰੋਡੇ ਪਿੰਡ ਤੱਕ ਕਿਵੇਂ ਫਿਰ ਆ ਗਏ? ਜੇਕਰ ਰੋਡੇ ਪਿੰਡ ਤੱਕ ਆਇਆ ਅਗਲਾ, ਹਾਂ, ਤਾਂ ਫਿਰ ਅਗਲਾ ਕਹਿੰਦਾ ਕਿ ਫਿਰ ਜੇ ਮੈਂ ਉੱਥੇ ਤੱਕ ਆ ਗਿਆ, ਮੈਂ ਸਰੈਂਡਰ ਵੀ ਆਪ ਕਰ ਰਿਹਾ। ਫਿਰ ਤੁਸੀਂ ਕਹਿ ਰਹੇ ਹੋ ਅਸੀਂ ਗ੍ਰਿਫਤਾਰੀ ਵੀ ਹੈ, ਕਿਉਂਕਿ ਤੁਹਾਨੂੰ ਜਿਮਨੀ ਚੋਣ ਵੀ ਦਿਖਦੀ ਹੈ। ਇਸ ਲਈ ਜਿਮਨੀ ਚੋਣ 'ਚ ਇਹ ਕਹਣਾ ਕਿ ਦੇਖੋ ਜੀ ਅਸੀਂ ਬਿਨਾਂ ਗੋਲੀ ਚਲਾਏ, ਦੇਖੋ ਜੀ ਅਸੀਂ ਪੰਜਾਬ ਦਾ ਮਾਹੌਲ ਸ਼ਾਂਤ ਕਰਤਾ। ਸਵਾਲ ਇਹ ਵੀ ਹੈ ਕਿ ਪੰਜਾਬ ਦੇ ਮਾਹੌਲ ਦਾ ਅਕਸ ਵਿਗੜਨ ਦਾ ਮੌਕਾ ਕਿਹਨੇ ਦਿੱਤਾ? ਪੰਜਾਬ ਦੇ ਮਾਹੌਲ ਦੇ ਵਿੱਚ ਇਹ ਬਦਨਾਮੀ ਕਿਹਨੇ ਭਰੀ? ਇਹ ਫਿਜ਼ਾ ਹਵਾ ਦੇ ਵਿੱਚ ਇਹ ਜ਼ਹਿਰ ਕਿਹਨੇ ਭਰੇ? ਇਹ ਵੀ ਸਵਾਲ ਖੜੇ ਨੇ।
ਸੋ ਇਸ ਲਈ ਦੇ ਪਿੱਛੇ ਰਾਜਨੀਤੀ ਵੀ ਜਿੱਥੇ ਕੰਮ ਕਰਦੀ ਆ, ਉੱਥੇ ਇਹ ਜੇਲ੍ਹ ਵੀ ਖਾਸੀ ਚਰਚਾ 'ਚ ਆ ਰਹੀ ਆ। ਇਹਦਾ ਇਤਿਹਾਸ ਵੀ ਹੁਣ ਫਰੋਲਿਆ ਜਾ ਰਿਹਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਜਿਹੜੀ 163 ਸਾਲ ਪਹਿਲਾਂ ਹੋਂਦ 'ਚ ਆਉਂਦੀ ਹੈ, ਜਿਹਦੇ ਵਿੱਚ ਹੁਣ ਅੰਮ੍ਰਿਤਪਾਲ ਸਣੇ ਪੰਜਾਬ ਦੇ 10 ਬੰਦਿਆਂ ਤੇ NSA ਲਾ ਕੇ ਭੇਜਿਆ ਗਿਆ, ਜਿਹਦੇ ਵਿੱਚ ਅੰਮ੍ਰਿਤਪਾਲ ਸਿੰਘ ਹੈ, ਜਿਹਦੇ ਵਿੱਚ ਪਵਲਪ੍ਰੀਤ ਹੈ, ਦਲਜੀਤ ਕਲਸੀ ਹੈ ਨਾ, ਉਹ ਤੋਂ ਬਾਅਦ ਬਾਜੇ ਕਿਆ, ਪ੍ਰਧਾਨ ਮੰਤਰੀ ਬਾਜੇ ਕਿਆ ਹੈ, ਵਰਿੰਦਰ ਜੌਹਲ ਹੈ, ਬਸੰਤ ਸਿੰਘ ਹੈ, ਗੁਰਮੀਤ ਸਿੰਘ ਹੈ, ਕੁਲਵੰਤ ਧਾਲੀਵਾਲ ਹੈ ਨਾ, ਗੁਰਿੰਦਰਪਾਲ ਹੈ। ਸੋ ਇਹ 10 ਜਣੇ ਇਸ ਮੌਕੇ ਅਸਾਮ ਜੇਲ੍ਹ 'ਚ ਨੇ। ਅਸਾਮ ਦੀ ਜੇਲ੍ਹ ਡਿਬਰੂਗੜ੍ਹ ਸ਼ਹਿਰ ਹੈ ਜਿਹੜਾ ਅਸਾਮ ਦਾ, ਉਹਦੇ ਸ਼ਹਿਰ ਦੇ ਵਿੱਚੋਂ ਵਿਚਾਲੇ ਮਤਲਬ ਕਿ ਅਸਮ ਟਰੰਕ ਰੋਡ ਮੰਨੀ ਜਾਂਦੀ ਹੈ, ਉਸ ਰੋਡ ਦੇ ਉੱਤੇ ਇਹ ਸਥਿਤ ਹੈ। ਤੇ 76,203.19 ਵਰਗ ਮੀਟਰ ਚ ਫੈਲੀ ਹੋਈ ਜੇਲ੍ਹ ਹੈ, ਬਹੁਤ ਵੱਡੀ ਜੇਲ੍ਹਾਂ ਚੋਂ ਜੇਲ੍ਹ ਹੈ। ਹਾਂ, ਦੀਵਾਰਾਂ ਇਹਦੀਆਂ ਅੱਜ ਕੱਲ੍ਹ 30 ਫੁੱਟ ਉੱਚੀਆਂ ਨੇ, ਪਰ ਪਹਿਲਾਂ 30 ਫੁੱਟ ਉੱਚੀਆਂ ਨਹੀਂ ਸੀ। ਅਸਲ 'ਚ 1960 ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ, ਅੱਜ ਤੋਂ ਲਗਭਗ 163 ਸਾਲ ਪਹਿਲਾਂ। ਤੇ 1991 ਦੇ ਵਿੱਚ ਜਿਹੜੀ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ ਹੈ, ਉਹਦੇ 4 ਕੈਦੀ ਇਸ ਜੇਲ੍ਹ ਚੋਂ ਕੰਧਾਂ ਟੱਪ ਕੇ ਭੱਜ ਗਏ ਸੀ। ਸੋ ਇਸ ਲਈ ਉਹ ਤੋਂ ਬਾਅਦ ਫਿਰ ਕਹਿੰਦੇ ਇਹਦੀਆਂ ਕੰਧਾਂ ਹੋਰ ਉੱਚੀਆਂ ਕਰਕੇ 30 ਫੁੱਟ ਕਰਤੀਆਂ। ਪਹਿਲਾਂ 10 ਜਾਂ 15 ਫੁੱਟ ਸ਼ਾਇਦ ਸੀਗੀਆਂ, ਸੋ ਉਹਨੂੰ 30 ਫੁੱਟ ਕਰ ਦਿੱਤਾ ਗਿਆ। ਹੁਣ 30 ਫੁੱਟ ਉੱਚੀਆਂ ਕੰਧਾਂ ਨੇ ਜੀ, ਤੇ ਇਹਦੇ ਵਿੱਚ 680 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ, ਜਿਹਦੇ ਵਿੱਚੋਂ ਕਹਿੰਦੇ 500 ਤੋਂ ਵੱਧ ਕਦੇ ਨਹੀਂ ਹੋਏ। ਮਤਲਬ ਇੱਕ ਪਾਸੇ ਮੈਂ ਇਸੇ ਪ੍ਰੋਗਰਾਮ 'ਚ ਤੁਹਾਨੂੰ ਦੱਸਿਆ ਸੀ ਕਿ ਭਾਰਤ ਦੀਆਂ ਜੇਲ੍ਹਾਂ ਕਿਵੇਂ ਮੁਰਗੀਖਾਨੇ ਬਣ ਗਈਆਂ, ਕਿਵੇਂ ਮਤਲਬ ਜਿਵੇਂ ਤੂੜੀ ਠੂਸੀ ਹੁੰਦੀ ਆ ਅਸੀਂ ਕੋਠੇ ਦੇ ਅੰਦਰ, ਉਵੇਂ ਜੇਲ੍ਹ 'ਚ ਇੱਕ ਬੈਰਕ 'ਚ ਕੈਦੀ ਠੂਸੇ ਨੇ। ਪਰ ਇਹ ਜੇਲ੍ਹ ਨੂੰ ਉਵੇਂ ਰੱਖਿਆ ਜਾਂਦਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਿਸ ਪੱਧਰ ਦੇ ਅਸੀਂ ਲੋਕ ਲਿਆਉਂਦੇ ਆ, ਜਿਹੇ ਜਿਹੇ ਮਾਮਲੇ ਵਾਲੇ ਲੋਕ ਲਿਆਉਂਦੇ, ਜਿਹੇ ਜਿਹੇ ਕੇਸਾਂ ਵਾਲੇ ਲੋਕ ਲਿਆਉਂਦੇ, ਜਿਹੇ ਜਿਹੇ ਗਰਮ ਤਸੀਰ ਵਾਲੇ ਲੋਕ ਲਿਆਉਂਦੇ ਆ, ਕਿਤੇ ਆਪਸ 'ਚ ਨਾ ਕੁਝ ਬੜਾ ਬਖੇੜਾ ਕਰੋ ਜਾਵੇ। ਇਸ ਲਈ ਸਮਰੱਥਾ ਤੋਂ ਘੱਟ 680 ਦੀ ਸਮਰੱਥਾ, ਤੇ ਕਦੇ ਵੀ 500 ਤੋਂ ਵੱਧ ਕੈਦੀ ਨਹੀਂ ਵਧੇ। ਮੈਂ ਫਰਵਰੀ ਦੇ ਅੰਕੜੇ ਦੇਖ ਰਿਹਾ ਸੀ, ਫਰਵਰੀ ਦੇ ਅੰਕੜਿਆਂ ਦੇ ਹਿਸਾਬ ਨਾਲ 445 ਕੈਦੀ ਇਸ ਜੇਲ੍ਹ 'ਚ ਨੇ। ਜੇਕਰ ਹੋਰ ਕਿਸੇ ਸੂਬੇ ਤੋਂ, ਕਿਸੇ ਹੋਰ ਸ਼ਹਿਰ ਤੋਂ, ਕਿਸੇ ਹੋਰ ਮਾਮਲੇ 'ਚ ਕੋਈ ਕੈਦੀ ਫਰਵਰੀ ਤੋਂ ਲੈ ਕੇ ਹੁਣ ਤੱਕ ਆਏ ਹੋਣ ਤਾਂ ਉਹ ਮੇਰੇ ਧਿਆਨ 'ਚ ਨਹੀਂ ਗਏ। ਫਰਵਰੀ ਤੱਕ ਦੇ ਅੰਕੜਿਆਂ ਦੇ ਹਿਸਾਬ ਨਾਲ 445 ਸੀ। ਪੰਜਾਬ ਤੋਂ 10 ਗਏ ਸਣੇ ਅੰਮ੍ਰਿਤਪਾਲ, ਤਾਂ ਇਹ 455 ਹੋ ਗਏ। ਇਹਨਾਂ 455 ਦੇ ਵਿੱਚੋਂ 430 ਬੀਬੀਆਂ ਨੇ, ਮਾਫ ਕਰਨਾ 430 ਪਹਿਲਾਂ ਤੋਂ ਮਰਦ ਨੇ, ਤੇ 10 ਕੈਦੀ ਪੰਜਾਬ ਚੋਂ ਨਵੇਂ ਗਏ, ਤਾਂ 440 ਇਹ ਮਰਦ ਹੋ ਗਏ ਤੇ 15 ਬੀਬੀਆਂ ਨੇ। ਸੋ ਇਸ ਲਈ ਇਹਦਾ 455 ਕੈਦੀ ਬਣਦੇ ਨੇ। ਉੱਥੇ ਕਹਿੰਦੇ ਜੀ 455 ਕੈਦੀਆਂ ਚੋਂ 440 ਸਣੇ ਅੰਮ੍ਰਿਤਪਾਲ ਤੇ ਉਹਦੇ 9 ਸਾਥੀਆਂ ਨੂੰ ਮਿਲਾ ਕੇ 440 ਕੈਦੀ ਇਹ ਨੇ ਮਰਦ, ਤੇ 15 ਬੀਬੀਆਂ ਨੇ, 455 ਕੈਦੀ ਇਸ ਮੌਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ। ਤੇ ਅੰਮ੍ਰਿਤਪਾਲ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਥੇ ਗ੍ਰਿਫਤਾਰੀ ਜਾਂ ਸਰੈਂਡਰ ਦੀ ਖਬਰਾਂ ਅਜੇ ਨਸਰ ਹੋ ਰਹੀਆਂ ਨੇ। ਅਜੇ ਬਠਿੰਡਾ ਦੇ ਏਅਰਪੋਰਟ ਤੋਂ ਉਡਾਉਣਾ ਹੈ ਜਹਾਜ਼, ਅਜੇ ਅਸਾਮ ਪਹੁੰਚਣਾ ਹੈ, ਉਹ ਤੋਂ ਪਹਿਲਾਂ ਹੀ 15 ਨਵੇਂ ਕੈਮਰੇ ਲਾਏ ਗਏ, ਬਕਾਇਦਾ ਸੁਰੱਖਿਆ ਦੀ ਸਮੀਖਿਆ ਕੀਤੀ ਗਈ, ਉਹਦੇ ਲਈ ਵੱਖਰੀ ਇੱਕ ਬੈਰਕ ਚੁਣੀ ਗਈ, ਤੇ ਉਹ ਤੋਂ ਬਾਅਦ 15 ਚੇਚੇ ਕੈਮਰੇ ਉਹਦੇ ਧਿਆਨ ਤੇ ਰੱਖਣ ਲਈ, ਉਹਦੇ ਤੇ ਨਜ਼ਰਸਾਨੀ ਰੱਖਣ ਲਈ ਲਾਏ ਗਏ। ਤੇ 15 ਕੈਮਰਿਆਂ ਦੇ ਇਲਾਵਾ ਬਕਾਇਦਾ ਅਸਾਮ ਪੁਲਿਸ ਤੇ ਜਿਹੜੇ ਕਮਾਂਡੋ ਨੇ ਉਹ ਉੱਥੇ 30 ਫੁੱਟ ਉੱਚੀਆਂ ਦੀਵਾਰਾਂ ਦੇ ਬਾਹਰ ਤੇ ਅੰਦਰ ਸੁਰੱਖਿਆ ਕਰ ਰਹੇ ਨੇ। ਸੋ ਇਸ ਲਈ ਜੀ ਇਹ ਹੈ ਡਿਬਰੂਗੜ੍ਹ ਜੇਲ੍ਹ, ਜਿਹੜੀ ਅਸਲ 'ਚ ਮਤਲਬ ਕਿ ਉਹਦੀ ਕੀ ਕਹਾਣੀ ਹੈ ਉਹ ਆਪਾਂ ਸਾਹਮਣੇ ਰੱਖ ਰਹੇ ਹਾਂ। ਤੇ ਇੱਧਰ ਹੁਣ ਮਾਮਲਾ ਕਿਵੇਂ ਅੱਗੇ ਵਧੇਗਾ, ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਪੈਰਵੀ ਕਰਾਂਗੇ, ਕੁਝ ਧਿਰਾਂ ਆਪਣੇ ਆਪ ਪੈਰਵੀ ਕਰਨ ਲਈ ਸਾਹਮਣੇ ਆ ਰਹੀਆਂ ਨੇ, ਕੁਝ ਧਿਰਾਂ ਚੁੱਪ ਕਰ ਗਈਆਂ ਨੇ, ਕੁਝ ਸਮਰਥਨ ਵਾਲੀਆਂ ਧਿਰਾਂ ਬੋਲਣ ਤੋਂ ਕਤਰਾਉਣ ਲੱਗੀਆਂ ਨੇ, ਕੁਝ ਧਿਰਾਂ ਕਹਿੰਦੀਆਂ ਇਹ ਹੋਣਾ ਚਾਹੀਦਾ ਸੀ, ਕੁਝ ਕਹਿੰਦੀਆਂ ਗਲਤ ਹੋਇਆ, ਕੁਝ ਕਹਿੰਦੀਆਂ ਪੰਜਾਬ 'ਚ ਹੋ ਜਾਣਾ ਚਾਹੀਦਾ ਸੀ, ਅਸਾਮ ਨਹੀਂ ਲਿਜਾਣਾ ਚਾਹੀਦਾ ਸੀ, NSA ਨਹੀਂ ਬਣਦਾ। ਸੋ ਕਿੰਨੇ ਤਰ੍ਹਾਂ ਦੇ ਸਵਾਲ ਫਿਜ਼ਾ 'ਚ ਘੁੰਮ ਰਹੇ ਨੇ। ਸੋ ਇਹਨਾਂ ਸਾਰੇ ਸਵਾਲਾਂ ਦੇ ਵਿਚਾਲੇ NSA ਕੀ ਸੀ ਉਹ ਵੀ, ਤੇ ਅਸਾਮ ਦੀ ਜੇਲ੍ਹ ਕੀ ਆ ਉਹ ਵੀ, ਆਪਾਂ ਇਹ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਰਿਪੋਰਟ। ਬਿਲਕੁਲ ਜੀ, ਇਸ ਮਾਮਲੇ ਤੇ ਤਾਂ ਬਹੁਤੀ ਹਫੜਾ ਦਫੜੀ ਪਈ ਹੋਈ ਹੈ, ਕਿਸੇ ਦਾ ਵੀ ਇੱਕ ਸਟੈਂਡ ਨਹੀਂ ਹੈਗਾ। ਤੇ ਅੱਗੇ ਗੱਲ ਕਰਦੇ ਹਾਂ ਬੇਅਦਬੀਆਂ ਦਾ। ਹਜੇ ਤਾਂ ਇੱਕ ਪਹਿਲਾ ਇਨਸਾਫ ਤੇ ਸਾਨੂੰ ਮਿਲਿਆ ਨਹੀਂ, ਪਰ ਇਹ ਰੁਕ ਵੀ ਨਹੀਂ ਰਹੀਆਂ ਜਾਂ ਰੁਕਣ ਨਹੀਂ ਦਿੱਤੀਆਂ ਜਾ ਰਹੀਆਂ। ਇਹਦੇ ਪਿੱਛੇ ਲੱਗਦਾ ਕੀ ਹੈ ਤੁਹਾਨੂੰ? ਬਿਲਕੁਲ ਬੜਾ ਦੁੱਖ ਲੱਗਦਾ, ਮਤਲਬ ਕਿ ਬੜੀ ਤਕਲੀਫ ਹੁੰਦੀ ਹੈ ਕਿ ਅਸੀਂ ਕਿਸ ਕਦਰ ਦੀ ਧਾਰਮਿਕਤਾ ਦੇ ਵਿੱਚ ਜੀ ਰਹੇ ਹਾਂ। ਅਸੀਂ ਕਿਸ ਕਦਰ ਕਹਿੰਦੇ ਹਾਂ ਕਿ ਅਸੀਂ ਇੰਨੇ ਪਾਠ ਕਰਦੇ ਹਾਂ, ਇੰਨੇ ਮੰਦਿਰ ਗੁਰਦੁਆਰੇ ਜਾਂਦੇ ਹਾਂ, ਅਸੀਂ ਇੰਨੇ ਧਾਰਮਿਕ ਆ, ਅਸੀਂ ਇੰਨਾ ਨਿਤਨੇਮ ਕਰਦੇ ਹਾਂ, ਅਸੀਂ ਇੰਨਾ ਮਤਲਬ ਕਿ ਪਾਠ ਪੂਜਾ ਕਰਦੇ, ਇੰਨੀ ਮਾਲਾ ਜਪਦੇ ਹਾਂ, ਉਹ ਕਾਹੜੀਆਂ ਨੇ ਜੇਕਰ ਅਜੇ ਤੱਕ ਅਸੀਂ ਮਤਲਬ ਕਿ ਮੈਂ ਕਹਿੰਦਾ ਜੇ ਇਹ ਵਿਅਕਤੀ, ਚਾਹੇ ਕੋਈ ਪਾਗਲ ਹੈ ਆਪਣੇ ਆਪ ਨੂੰ ਕਹਿੰਦੇ ਨੇ, ਚਾਹੇ ਕੋਈ ਸਮਝਦਾਰ ਕਹਿੰਦੇ ਨੇ, ਚਾਹੇ ਵਿਕਦੇ ਨੇ, ਚਾਹੇ ਖਰੀਦੇ ਜਾਂਦੇ ਨੇ, ਚਾਹੇ ਰਾਜਨੀਤਿਕ ਸ਼ਿਕਾਰ ਹੁੰਦੇ ਨੇ,
ਕੀ ਆਪਣਾ ਦਿਮਾਗ, ਆਪਣੀ ਮਾਨਸਿਕਤਾ, ਆਪਣੀ ਜ਼ਮੀਰ ਨਾਂ ਦੀ ਕੋਈ ਚੀਜ਼ ਹੈ ਨਹੀਂ? ਇੱਕ ਘਟਨਾ, ਦੋ ਘਟਨਾ ਲਗਾਤਾਰ ਰਹੀਆਂ ਘਟਨਾਵਾਂ, ਏਦਾਂ ਤਾਂ ਨਹੀਂ ਹੋ ਸਕਦਾ ਕਿ ਹਾਂ ਮਤਲਬ ਕਿ ਬੰਦਾ ਇਹੀ ਪਾਗਲ ਹੈ। ਜਦੋਂ ਉਹ ਕਹਿੰਦੇ ਆ ਨਾ ਕੋਈ ਛੇੜਖਾਨੀ ਦੀ ਘਟਨਾ ਸਾਹਮਣੇ ਆਉਂਦੀ ਆ ਕਿ ਨਹੀਂ ਜੀ ਇਹ ਗਲਤ ਫਹਿਮੀ ਹੋ ਗਈ ਜੀ, ਇਹੋ ਜਿਹਾ ਨਹੀਂ ਕੋਈ। ਆਪਣੀ ਧੀ ਭੈਣ ਮਾਂ ਕਿਉਂ ਨਹੀਂ ਛੇੜ ਹੋ ਜਾਂਦੀ? ਦੂਜਿਆਂ ਦੀ ਧੀ ਭੈਣ ਮਾਂ ਕਿਵੇਂ ਛੇੜ ਹੁੰਦੀਆਂ? ਉਸੇ ਤਰ੍ਹਾਂ ਮਾਮਲਾ ਕਿ ਜੀ ਕਿਤਾਬ ਫਾੜਨੀ ਹੈ, ਫਿਰ ਹੋਰ ਕੋਈ ਕਿਤਾਬ ਨੂੰ ਹੱਥ ਕਿਉਂ ਨਹੀਂ ਪੈ ਜਾਂਦਾ? ਧਾਰਮਿਕ ਗ੍ਰੰਥਾਂ ਨੂੰ ਕਿਵੇਂ ਹੱਥ ਪੈਂਦਾ? ਗੁਰੂ ਗ੍ਰੰਥ ਸਾਹਿਬ ਤੱਕ ਕਿਵੇਂ ਬੰਦਾ ਪਹੁੰਚਦਾ? ਉਹਦੀ ਉਹ ਬੇਅਦਬੀ ਆ। ਕੱਲ ਇੱਕ ਪੰਜਾਬ 'ਚ ਗੁਟਕਾ ਸਾਹਿਬ ਦੇ ਅੰਗ ਬਖੇਰਨ ਦੀ ਖਬਰ ਸਾਹਮਣੇ ਆਉਂਦੀ ਆ, ਹੈਨਾ, ਕਿ ਉਹਦੀ ਬੇਅਦਬੀ। ਤੇ ਉਸ ਤੋਂ ਬਾਅਦ ਦੁਪਹਿਰ ਨੂੰ ਮਰਿੰਡਾ ਦੇ ਵਿੱਚ ਕੋਤਵਾਲੀ ਜਿਹੜਾ ਗੁਰੂ ਘਰ ਹੈ, ਬੜਾ ਇਤਿਹਾਸਕ ਗੁਰੂ ਘਰ ਹੈ, ਉਸ ਗੁਰੂ ਘਰ ਦੇ ਵਿੱਚੋਂ ਵੀਡੀਓ ਕਲਿੱਪ ਜੋ ਸਾਹਮਣੇ ਆਉਂਦੀ, ਉਹਦੇ ਵਿੱਚ ਬੰਦਾ ਕਿਸੇ ਪਾਸਿਓਂ ਪਾਗਲ ਨਹੀਂ ਦਿਖਦਾ। ਸੋ ਇਸ ਲਈ ਇਹ ਸਾਰੇ ਘਟਨਾਕ੍ਰਮ ਕਿਸ ਮਾਨਸਿਕਤਾ 'ਚ ਹੋ ਰਹੇ ਨੇ, ਕਿਸ ਰਾਜਨੀਤੀ 'ਚ ਹੋ ਰਹੇ ਨੇ, ਇਹਦੀ ਜੜ ਤੱਕ ਜਾਣ ਦੀ ਲੋੜ ਹੈ। ਮਤਲਬ ਅਕਾਲੀਆਂ ਦੇ ਟਾਈਮ 'ਚ ਵੀ ਹੋ ਗਏ, ਕਾਂਗਰਸੀਆਂ ਦੇ ਟਾਈਮ 'ਚ ਵੀ ਨਹੀਂ ਰੁਕੇ, ਹੁਣ ਆਪਣੇ ਟਾਈਮ 'ਚ ਵੀ ਨਹੀਂ ਰੁਕੇ। ਕੀ ਇਹਦੇ ਪਿੱਛੇ ਕੋਈ ਰਾਜਨੀਤਿਕ ਧਿਰ ਕੰਮ ਕਰ ਰਹੀ ਹੈ? ਇੱਕ ਦੂਜੇ ਦੇ ਖਿਲਾਫ ਵਿਰੋਧੀ ਧਿਰਾਂ ਕੰਮ ਕਰ ਰਹੀਆਂ ਨੇ? ਸਿਸਟਮ ਦੀ ਨਲਾਕੀ ਹੈ? ਜਾਂ ਸਾਡੇ ਸਮਾਜ ਦੀ ਗਿਰਾਵਟ ਇੰਨੀ ਆ ਗਈ ਹੈ ਕਿ ਅਸੀਂ ਜਾਣਬੁੱਝ ਕੇ ਅਜਿਹੀਆਂ ਮੂਰਖਤਾ ਤੇ ਆ ਗਏ ਕਿਸੇ ਦੀਆਂ ਘਟਨਾ ਨੂੰ ਅੰਜਾਮ ਦਿੰਦੇ ਹਾਂ? ਮਤਲਬ ਬੂਟ ਪਾਏ ਨੇ ਬੰਦੇ ਨੇ, ਹੈਨਾ, ਉਹ ਕਹਿਣ ਨੂੰ ਸਿਰ ਤੇ ਤੂੰ ਮਤਲਬ ਪੱਗ ਬੰਨੀ ਆ, ਪਰਨਾ ਬੰਨਿਆ ਹੈ, ਹੈਨਾ ਜੀ, ਤੁਸੀਂ ਕਹਿੰਦੇ ਹੋ ਜੀ ਹਾਂ ਅਸੀਂ ਮਤਲਬ ਕਿ ਲਓ ਜੀ ਗਏ ਅੰਦਰ ਵੜ ਗਏ, ਉੱਥੇ ਜਾ ਕੇ ਥੱਪੜ ਮਾਰ ਰਹੇ ਹੋ, ਤੁਸੀਂ ਦਸਤਾਰ ਲਾ ਰਹੇ ਹੋ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਮਤਲਬ ਕਿ ਖਿੱਚ ਧੂ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਬੀਬੀ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਵੀ ਧੱਕੇ ਮਾਰਦੇ ਹੋ, ਤੇ ਫਿਰ ਜਨਤਾ ਨੇ ਉਹ ਬੰਦਾ ਫੜ ਲਿਆ। ਫੜਨ ਤੋਂ ਬਾਅਦ ਉਹਦੇ ਨਾਲ ਕੁੱਟਮਾਰ ਵੀ ਕੀਤੀ, ਉਸ ਤੋਂ ਬਾਅਦ ਉਸ ਨੂੰ ਪੁਲਿਸ ਲੈ ਗਈ, ਪੁਲਿਸ ਲੈ ਗਈ। ਹੁਣ ਕੱਲ ਦਾ ਥਾਣਾ ਵੀ ਕਰਿਆ ਜੀ, ਤੇ ਸੜਕਾਂ ਤੇ ਜਾਮ ਵੀ ਲੱਗਿਆ। ਇਸ ਦੇ ਦੌਰਾਨ ਹੀ ਕੁਝ ਨੌਜਵਾਨਾਂ ਨੇ ਆਵਾਜਾਈ ਲਈ ਆ ਜਾ ਰਹੇ ਲੋਕਾਂ ਨਾਲ ਤਕਰਾਰ ਦੇ ਵਿੱਚ ਉਹਨਾਂ ਦੀ ਗੱਡੀਆਂ ਭੰਨਤੀਆਂ। ਉਹਨਾਂ ਮਤਲਬ ਇੱਕ ਨਵਾਂ ਵਰਤੀਰਾ ਸ਼ੁਰੂ ਹੋ ਜਾਂਦਾ। ਫਿਰ ਜਦੋਂ ਇਹ ਘਟਨਾ ਵਾਪਰੀ, ਉਸ ਘਟਨਾ ਦੇ ਲਈ ਜਿਹੜਾ ਬੰਦਾ ਮਤਲਬ ਕਿ ਜਿਹਨੇ ਕਰਤੂਤ ਕੀਤੀ ਉਹ ਫੜ ਲਿਆ, ਤੇ ਹੁਣ ਜਾਣਨ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹਦੇ ਪਿੱਛੇ ਕੌਣ ਹੈ ਨਾ। ਤੇ ਉਹਦੀ ਬਜਾਏ ਮਤਲਬ ਅਸੀਂ ਰਾਹ ਜਾਂਦੇ ਲੋਕਾਂ ਨੂੰ ਵੀ ਜਦੋਂ ਕੁੱਟਮਾਰ ਕਰਦੇ ਹਾਂ ਤੇ ਇਹਦੇ ਨਾਲ ਇੱਕ ਨਵਾਂ ਬਖੇੜੇ ਹੋਰ ਖੜੇ ਹੁੰਦੇ ਆ। ਸੋ ਸਹਿਨ ਸ਼ਕਤੀ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਾਨੂੰ ਸਹਿਨ ਸ਼ਕਤੀ ਵੀ ਇਹ ਮਤਲਬ ਹਾਸਲ ਕਰ ਲੈਣੀ ਚਾਹੀਦੀ ਆ। ਹਾਂ, ਇਹ ਬਹੁਤ ਵੱਡਾ ਰੋਸਾ ਸੀ, ਬਹੁਤ ਵੱਡੀ ਪੀੜ ਹੈ, ਔਰ ਇਹ ਲਗਾਤਾਰ ਜਦੋਂ ਵਾਪਰਦੀ ਹੈ ਤਾਂ ਬੰਦਾ ਗੁੱਸੇ 'ਚ ਵੀ ਆਉਂਦਾ, ਰੋਸੇ 'ਚ ਵੀ ਆਉਂਦਾ, ਤੇ ਆਪਾ ਵੀ ਖੋ ਪੈਂਦਾ। ਉਹਦੇ ਵਿੱਚੋਂ ਹੀ ਕੱਲ ਇਹ ਫਿਰ ਉੱਥੇ ਭੀੜ ਇਕੱਠੀ ਹੁੰਦੀ ਹੈ, ਵੱਡੀ ਗਿਣਤੀ 'ਚ ਆਵਾਮ ਆਉਂਦਾ, ਟਰੈਕਟਰ ਟਰੈਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਲੰਗਰ ਲੱਗਣੇ ਸ਼ੁਰੂ ਹੋ ਜਾਂਦੇ ਨੇ, ਰਾਹ ਸਾਰੇ ਬਲੌਕ ਕਰ ਦਿੱਤੇ ਜਾਂਦੇ ਨੇ, ਥਾਣਾ ਘੇਰ ਲਿਆ ਜਾਂਦਾ ਹੈ, ਤੇ ਪੁਲਿਸ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਾਨੂੰ ਸੌਂਪ ਦਿਓ ਬੰਦਾ। ਸੋ ਪੁਲਿਸ ਕਹਿੰਦੀ ਨਹੀਂ, ਬੰਦਾ ਸਾਡੀ ਕਸਟਡੀ 'ਚ ਹੈ, ਅਸੀਂ ਜਾਂਚ ਕਰਾਂਗੇ ਅਸੀਂ। ਪਰ ਸਵਾਲ ਇਹ ਇੱਕ ਵੱਡਾ ਖੜਾ ਹੁੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਬਖਸ਼ਾਂਗੇ ਨਹੀਂ, ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਵਾਂਗੇ। ਜੇ ਅਕਾਲੀਆਂ ਦੇ ਰਾਜ 'ਚੋਂ ਬੇਅਦਬੀ ਵਾਲੇ ਮਾਮਲਿਆਂ 'ਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲੀਆਂ ਹੁੰਦੀਆਂ, ਦੋਸ਼ੀ ਕਟਹਿਰੇ 'ਚ ਖੜੇ ਕੀਤੇ ਹੁੰਦੇ, ਗੋਲੀਆਂ ਤੇ ਰਫਲਾਂ ਤੇ ਪੁਲਿਸ ਅਣਪਛਾਤੀ ਨਾ ਹੋਈ ਹੁੰਦੀ, ਤੇ ਸੰਗਤ ਦੇ ਉੱਤੇ ਗੋਲੀਆਂ ਨਾ ਭਰਾਈਆਂ ਹੁੰਦੀਆਂ, ਤਦ ਸ਼ਾਇਦ ਇਹ ਘਟਨਾਵਾਂ ਬਾਰ-ਬਾਰ ਨਾ ਹੁੰਦੀਆਂ। ਕਿਉਂਕਿ ਅਸੀਂ ਅਜੇ ਤੱਕ ਦੋਸ਼ੀਆਂ ਨੂੰ ਕਟਹਿਰੇ 'ਚ ਨਹੀਂ ਖੜਾ ਕਰ ਸਕੇ, ਉਹਨਾਂ ਨੂੰ ਸਖਤ ਉਹਨਾਂ ਦੇ ਉੱਤੇ ਕਤਲ ਦੇ ਕੇਸ ਕਿਉਂ ਨਹੀਂ ਚੱਲਦੇ? ਕਿਉਂ ਨਹੀਂ ਅਜਿਹੇ ਲੋਕਾਂ ਦੇ ਉੱਤੇ ਮਤਲਬ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਅਸੀਂ ਜਦੋਂ ਗੁਰੂ ਮੰਨਦੇ ਹਾਂ, ਅਸੀਂ ਜਦੋਂ ਉਹਨਾਂ ਨੂੰ ਆਪਣੀ ਅਗਵਾਈ ਕਰਦੇ ਮੰਨਦੇ ਹਾਂ, ਤਾਂ ਉਹਨਾਂ ਦੇ ਉੱਤੇ ਕਤਲ ਦੇ ਕੇਸ ਕਰੋ, ਦੋ ਸਜ਼ਾਵਾਂ ਉਹਨਾਂ ਨੂੰ। ਜਦੋਂ ਅਜਿਹੀਆਂ ਸਜ਼ਾਵਾਂ ਮਿਲਣਗੀਆਂ ਤਾਂ ਉਹਦੇ ਨਾਲ ਦੂਜਿਆਂ ਤੇ ਅਸਰ ਪਊਗਾ। ਸੋ ਇਸ ਲਈ ਇਹ ਘਟਨਾਵਾਂ ਨਹੀਂ ਹੋਣਗੀਆਂ। ਪਰ ਮੈਂ ਬਾਰ-ਬਾਰ ਇਸ ਗੱਲ ਤੇ ਕਹਿਣਾ ਕਿ ਇਹ ਸਵਾਲ ਵੱਡਾ ਖੜਾ ਕਿ ਕੀ ਇਹ ਘਟਨਾਵਾਂ ਘਟੀਆ ਮਾਨਸਿਕਤਾ 'ਚੋਂ ਵਾਪਰ ਰਹੀਆਂ, ਜਾਂ ਇਹਨਾਂ ਨੂੰ ਵਾਪਰਨ ਦਿੱਤਾ ਜਾ ਰਿਹਾ, ਜਾਂ ਇਹਦੇ ਪਿੱਛੇ ਕੋਈ ਰਾਜਨੀਤੀ, ਕੋਈ ਘਟੀਆ ਮਨਸ਼ਾ, ਕੋਈ ਸਿਆਸਤ ਕੰਮ ਕਰਦੀ ਹੈ। ਇਹਦੀ ਜੜ ਤੱਕ ਜਾਣ ਦੀ ਲੋੜ ਆ। ਅਜੇ ਤੱਕ ਜਿਹੜੇ ਬੰਦੇ ਫੜ ਹੁੰਦੇ ਨੇ ਉੱਥੇ ਤੱਕ ਇਹ ਮਾਮਲਾ ਰੁਕ ਜਾਂਦਾ, ਉਹ ਤੋਂ ਅੱਗੇ ਕਿਉਂ ਨਹੀਂ ਵਧਿਆ? ਜੀ। ਸੋ ਇਸ ਲਈ ਇਸ ਮਾਮਲਿਆਂ ਦੇ ਪਿੱਛੇ ਦੀ ਕਹਾਣੀ ਅਜੇ ਤੱਕ ਸਾਹਮਣੇ ਨਹੀਂ ਆ ਰਹੀ। ਕੌਣ ਹੈ? ਅਸੀਂ ਜਵਾਕ ਹੁੰਦੇ ਤੂਤਾਂ ਵਾਲਾ ਖੂਹ ਵਾਲਾ ਨਾਵਲ ਪੜ੍ਹਦੇ ਹੁੰਦੇ ਸੀ ਕਿ ਹਾਂ ਮੰਦਿਰ ਦੇ ਵਿੱਚ ਗਊ ਦੀ ਪੂੰਛ ਸਿੱਟਤੀ ਜੀ, ਮਸਜਿਦ ਦੇ ਵਿੱਚ ਸੂਰ ਦਾ ਮਾਸ ਸਿੱਟਤਾ ਜੀ, ਤੇ ਉਸ ਤੋਂ ਬਾਅਦ ਭਾਈਚਾਰੇ 'ਚ ਟਕਰਾਅ ਹੋ ਗਿਆ ਜੀ। ਇਹ ਟਕਰਾਅ ਕਿਤੇ ਉਹ ਗਊ ਦੀ ਪੂੰਛ ਤੇ ਸੂਰ ਦਾ ਮਾਸ ਵਾਲਾ ਕਾਂਡ ਤਾਂ ਨਹੀਂ ਕੌਣ ਕਰਾ ਰਿਹਾ? ਕੌਣ ਹੈ ਇਹ ਤੂਤਾਂ ਵਾਲੇ ਖੂਹ ਦਾ ਫਿਰ ਮੁੜ ਤੋਂ ਸਿਰਜਣਹਾਰ ਆ? ਇਹਦੇ ਤੇ ਗੌਰ ਕਰਨ ਦੀ ਲੋੜ ਹੈ ਕਿ ਇਹ ਘਟਨਾਵਾਂ ਕਿਸੇ ਰਾਜਨੀਤਿਕ ਮਨਸ਼ਾ 'ਚੋਂ ਤਾਂ ਨਹੀਂ ਪੈਦਾ ਹੋ ਰਹੀਆਂ, ਜਾਂ ਇੱਕ ਦੂਏ ਦੀ ਸਰਕਾਰ ਦੇ ਸਮੇਂ ਦੂਜੀਆਂ ਵਿਰੋਧੀ ਧਿਰਾਂ ਦੇ ਵਿੱਚੋਂ ਤਾਂ ਨਹੀਂ ਕੋਈ ਸ਼ਰਾਰਤਾਂ ਕਰਾਉਂਦਾ, ਜਾਂ ਇਹ ਆਪਣੇ ਆਪ ਲੋਕਾਂ ਦੇ ਅੰਦਰ ਇਹ ਕੌਣ ਜ਼ਹਿਰ ਭਰਦਾ ਹੈ? ਇਹਦੇ ਪਿੱਛੇ ਵੀ ਕੋਈ ਵਿਰੋਧੀ ਤਾਕਤਾਂ ਨਹੀਂ, ਉਹ ਵੀ ਭਾਲ ਲੈਣ। ਬਿਲਕੁਲ ਜੀ, ਲੱਗਦਾ ਤਾਂ ਇਸ ਤਰ੍ਹਾਂ ਵੀ ਘਟਨਾਵਾਂ ਘਟਨਾਈਆਂ ਜਾ ਰਹੀਆਂ ਇਹ, ਹੂੰ। ਜਿਹੜੀਆਂ ਆਮ ਬਣਾ ਦਿੱਤਾ ਜਾਵੇ ਵੀ ਬੇਅਦਬੀ ਜਿਹੜੀ ਹੋਣੀ ਆ ਉਹ ਆਮ ਹੀ ਹੈ। ਤੇ ਅੱਗੇ ਗੱਲ ਕਰਦੇ ਹਾਂ ਕੁਸ਼ਤੀ ਸੰਘ ਦੀ, ਉਸ ਦੇ ਨਾਲ ਪਹਿਲਵਾਨਾਂ ਦਾ ਦੰਗਲ ਮੁੜ ਸ਼ੁਰੂ ਹੋਏ ਆ। ਹਾਂ ਬਿਲਕੁਲ ਜੀ, ਅਸਲ ਦੇ ਵਿੱਚ ਕੁਸ਼ਤੀ, ਭਾਰਤੀ ਕੁਸ਼ਤੀ ਸੰਘ ਹੈ ਜਿਹੜਾ, ਕੁਸ਼ਤੀ ਮਹਾਂਸੰਘ ਹੈ ਜਿਹੜਾ, ਉਹਦੇ ਜਿਹੜੇ ਮੁਖੀ ਨੇ ਬ੍ਰਿਜ ਭੂਸ਼ਣ ਹੋਰੀ,
ਉਹ 11 ਸਾਲਾਂ ਤੋਂ ਕਾਬਜ ਨੇ ਲਗਭਗ ਇਸੇ ਅਹੁਦੇ ਦੇ ਉੱਤੇ। ਪਰ ਪਿਛਲੇ ਦਿਨੀ ਉਹਦੇ ਉੱਤੇ ਇੱਕ ਲੜਕੀ ਪਹਿਲਵਾਨ ਦਾ ਜਬਰੀ ਬੰਦ ਕਮਰੇ 'ਚ ਹੱਥ ਫੜਨਾ, ਉਹਦੇ ਨਾਲ ਬਦਸਲੂਕੀ ਕਰਨਾ ਜੇ ਦੋਸ਼ ਲੱਗਦੇ ਨੇ, ਤੇ ਉਹਦੇ ਤੇ ਫਿਰ ਹੋਰ ਪਹਿਲਵਾਨ ਖੁੱਲ ਕੇ ਆਉਂਦੇ ਨੇ ਕਿ ਇਹਦਾ ਚਾਲ ਚੱਲਣ, ਇਹਦੀ ਸਲੀਕਾ, ਇਹਦਾ ਵਿਵਹਾਰ ਬਹੁਤ ਵਤੀਰਾ, ਬਹੁਤ ਮਾੜਾ ਹੈ। ਸੋ ਉਸ ਦੇ ਖਿਲਾਫ ਇੱਕ ਰੋਸ ਧਰਨਾ ਸ਼ੁਰੂ ਹੋ ਕੇ ਪਹਿਲਵਾਨ ਬਾਹਰ ਨਿਕਲੇ ਆਉਂਦੇ ਨੇ ਤੇ ਕਹਿੰਦੇ ਜੀ ਕੋਈ ਰਾਜਨੀਤਿਕ ਦਲ ਨਾ ਆਵੇ, ਕੋਈ ਨਾ ਆਵੇ, ਅਸੀਂ ਆਪ ਇਹਦੀ ਲੜਾਈ ਲੜਾਂਗੇ। ਤੇ 18 ਜਨਵਰੀ ਨੂੰ ਧਰਨੇ ਤੇ ਬੈਠਦੇ। 20 ਜਨਵਰੀ ਨੂੰ ਸਰਕਾਰ ਉਹਨਾਂ ਨੂੰ ਮੀਟਿੰਗ ਲਈ ਸੱਦ ਲੈਂਦੀ ਹੈ ਕਿ ਆਜੋ ਤੁਹਾਡੇ ਨਾਲ ਮੀਟਿੰਗ ਕਰਦੇ ਆ, ਤੇ ਮਾਮਲਾ ਨਿਬੇੜ ਕੇ ਧਰਨਾ ਚੁਕਾ ਦਿੱਤਾ ਜਾਂਦਾ ਕਿ ਕਮੇਟੀ ਬਣ ਗਈ, 1 ਮਹੀਨੇ 'ਚ ਕਮੇਟੀ ਰਿਪੋਰਟ ਦੇ ਦੂਗੀ। ਹੁਣ 20 ਜਨਵਰੀ ਨੂੰ ਕਮੇਟੀ ਬਣਾਉਣ ਦਾ ਹੁਕਮ ਹੁੰਦਾ ਤੇ 1-2 ਦਿਨਾਂ 'ਚ ਕਮੇਟੀ ਹੋਣ 'ਚ ਆ ਗਈ ਤੇ 23 ਫਰਵਰੀ ਤੱਕ 1 ਮਹੀਨੇ 'ਚ ਕਹਿੰਦੇ ਰਿਪੋਰਟ ਦੇਣੀ ਸੀ। ਜਦੋਂ 23 ਅਪ੍ਰੈਲ ਵੀ ਲੰਘ ਗਈ, ਫਿਰ ਪਹਿਲਵਾਨਾਂ 'ਚ ਦੁਬਾਰਾ ਰੋਸ ਪਨਪਿਆ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਫਿਰ ਹੁਣ ਪੂਰੀ ਤਿਆਰੀ ਨਾਲ, ਪੂਰੀ ਮੈਨੇਜਮੈਂਟ ਕਰਕੇ ਦੁਬਾਰਾ ਜੰਤਰ ਮੰਤਰ ਤੇ ਆਉਣਾ ਤੈਅ ਕੀਤਾ, ਜਿਹਦੇ ਵਿੱਚ ਟੀਮਾਂ ਬਣਾਈਆਂ ਕਿ ਕਿਹੜੀ ਟੀਮ ਕਾਨੂੰਨੀ ਲੜਾਈ ਲੜੂਗੀ, ਕਿਉਂਕਿ ਹੁਣ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦਾ ਬੂਹਾ ਵੀ ਖੜਕਾ ਦਿੱਤਾ ਹੈ। ਕਿਹੜੀ ਟੀਮ ਉੱਥੇ ਧਰਨੇ ਦੇ ਪ੍ਰਬੰਧ ਦੇਖੂਗੀ, ਕਿਹੜੀ ਟੀਮ ਮੀਡੀਆ ਨਾਲ ਡੀਲ ਕਰੂਗੀ, ਕਿਹੜੀ ਟੀਮ ਜਿਹੜੇ ਸਮਰਥਨ 'ਚ ਧਿਰਾਂ ਨੇ ਆਉਣੀਆਂ ਉਹਨਾਂ ਨਾਲ ਤਾਲਮੇਲ ਕਰੂਗੀ। ਇਸ ਲਈ ਐਕਟੀ ਕਹਿੰਦੇ ਜੀ ਸਾਰਿਆਂ ਲਈ ਦਰ ਖੁੱਲ੍ਹਾ। ਪਿਛਲੀ ਵਾਰ ਲਈ ਮਾਫੀ, ਚਾਹੇ ਕੋਈ ਸੰਗਠਨ ਹੈ, ਚਾਹੇ ਕੋਈ ਖਾਪ ਹੈ, ਚਾਹੇ ਕੋਈ ਜਥੇਬੰਦੀ ਹੈ, ਚਾਹੇ ਕਿਸਾਨੀ ਜਥੇਬੰਦੀਆਂ ਨੇ, ਚਾਹੇ ਕੋਈ ਹੋਰ ਧਿਰਾਂ ਨੇ, ਚਾਹੇ ਕੋਈ ਰਾਜਨੀਤਿਕ ਪਾਰਟੀ ਹੈ, ਜਿਹੜੀ ਵੀ ਸਮਰਥਨ 'ਚ ਆਉਣਾ ਚਾਹਵੇ ਉਹਦੇ ਲਈ ਖੁੱਲ੍ਹਾ ਸੱਦਾ। ਅਸੀਂ ਜੰਤਰ ਮੰਤਰ ਬੈਠੇ ਹਾਂ। ਸੋ ਇਸ ਲਈ ਉਹਨਾਂ ਨੇ ਕੁਸ਼ਤੀ ਮਹਾਸੰਘ ਦੇ ਮੁਖੀ ਦੇ ਖਿਲਾਫ ਮੋਰਚਾ ਖੋਲ੍ਹਿਆ। ਸਰਕਾਰ ਕਹਿੰਦੀ ਅਸੀਂ ਚੋਣ ਮੁਲਤਵੀ ਕਰ ਦਿੰਦੇ ਹਾਂ। ਅਸਲ 'ਚ ਕੁਸ਼ਤੀ ਮਹਾਸੰਘ ਦੀ ਚੋਣ ਖੜੀ ਹੈ ਜੀ ਸਿਰ ਤੇ। ਆਉਂਦੇ ਮਈ ਦੇ ਵਿੱਚ 6 ਮਈ ਦੇ ਨੇੜੇ ਤੇੜੇ, ਮੇਰਾ ਖਿਆਲ 7 ਮਈ ਨੂੰ ਇਹ ਚੋਣ ਸੀ। ਸੋ ਹੁਣ ਕਹਿੰਦੇ ਅਸੀਂ ਚੋਣ ਰੋਕਤੀ ਜੀ, ਹੁਣ ਤਾਂ ਮੰਨ ਜਾਓ। ਉਹ ਕਹਿੰਦੇ ਮਸਲਾ ਚੋਣ ਦਾ ਨਹੀਂ ਹੈ, ਮਸਲਾ ਤੇ ਇਹ ਹੈ ਕਿ 11 ਸਾਲਾਂ ਤੋਂ ਇੱਕ ਬੰਦਾ ਕਾਬਜ ਹੈ, ਬੀਜੇਪੀ ਦਾ ਲੀਡਰ ਹੈ, ਤੁਹਾਡਾ ਮੈਂਬਰ ਪਾਰਲੀਮੈਂਟ ਚੱਲਿਆ ਆਉਂਦਾ ਲਗਾਤਾਰ, 1 ਵਾਰ 2 ਵਾਰ ਨਹੀਂ, 6 ਵਾਰ ਤੋਂ ਲਗਾਤਾਰ MP ਚੱਲਿਆ ਆਉਂਦਾ, ਤੇ ਉਹਦੇ ਉੱਪਰ ਕੋਈ ਸਵਾਲ ਆਵੇ ਕੋਈ ਪੁੱਛਦਾ ਹੀ ਨਹੀਂ। ਇਹਦਾ ਮਤਲਬ ਉਹਦੀ ਗੁੰਡਾਗਰਦੀ ਇੰਨੀ ਭਾਰੀ ਹੈ, ਉਹਦੀ ਬਦਮਾਸ਼ੀ ਇੰਨੀ ਭਾਰੀ ਹੈ, ਉਹਦਾ ਦਬਦਬਾ ਇੰਨਾ ਭਾਰੀ ਹੈ। ਕਾਰਨ ਲਓ ਮੈਂ ਦੱਸ ਦਿੰਦਾ। ਕਹਿੰਦੇ ਜੀ ਉਹ ਇਹੋ ਜਿਹੀ ਸਥਿਤੀ ਹੈ ਕਿ SP ਦੇ ਉੱਤੇ ਉਹਦੇ ਦਫ਼ਤਰ 'ਚ ਜਾ ਕੇ ਰਿਵਾਲਵਰ ਤਾਣ ਲਈ ਸੀ ਉਹਨੇ, ਇਹੋ ਜਿਹਾ ਬੰਦਾ। ਹੋਰ ਛੱਡੋ, ਕਹਿੰਦੇ ਜੀ ਰਾਜਨੀਤੀ ਇਹੀ ਹੈ, 6 ਵਾਰ MP ਜਿੱਤਿਆ, ਮਤਲਬ ਬੀਜੇਪੀ ਵੱਲੋਂ ਜਿੱਤਿਆ, 6 ਵਾਰ ਜਿੱਤਿਆ। ਪਰ ਜਿੱਤਿਆ ਕੌਣ ਹੈ? ਜਿਹੜੇ ਬੰਦਾ ਆਪ ਇੱਕ ਇੰਟਰਵਿਊ 'ਚ 2022 'ਚ ਪਿਛਲੇ ਦਿਨ ਹੀ ਮੰਨਿਆ ਕਿ ਹਾਂ ਮੈਂ ਕਤਲ ਵੀ ਕੀਤਾ ਹੋਇਆ। ਆਪ ਇੱਕ ਇੰਟਰਵਿਊ 'ਚ ਮੰਨਿਆ, ਟਾਡਾ ਤਹਿਤ ਅੰਦਰ ਰਿਹਾ ਆ, ਜੇਲ੍ਹ ਕੱਟਿਆ ਹੋਇਆ। ਉਹ ਬੰਦਾ ਜਿਹੜਾ ਆਪ 2022 ਦੀਆਂ ਜਿਹੜੀਆਂ ਚੋਣਾਂ ਲੰਘ ਕੇ ਹਟੀਆਂ ਨੇ, ਉਹਦੇ ਵਿੱਚੋਂ ਬਕਾਇਦਾ ਇੱਕ ਇੰਟਰਵਿਊ ਵਿੱਚ ਆਪ ਗੱਲ ਕਬੂਲ ਕਰਦਾ ਕਿ ਹਾਂ ਕੋਲੇ ਦੀ ਖਾਨ ਸੀ, ਅਸੀਂ 3 ਮਿੱਤਰਾਂ ਲਈ ਸੀ, ਸਾਡੇ 'ਚ ਬਹਿਸ ਹੋ ਗਈ, ਲੜਾਈ ਹੋ ਗਈ, ਉਹਨੇ ਮੇਰੇ ਮਿੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਜਿਹੜੀ ਕੋਈ ਪਿੱਠ 'ਚ ਗੋਲੀ ਮਾਰੀ ਉਹ ਮੈਂ ਮਾਰੀ ਸੀ, ਵੈਸੇ ਮੈਂ ਬਰੀ ਹੋ ਗਿਆ ਕਹਿੰਦਾ ਇਸ ਮਾਮਲੇ 'ਚ। ਸੋ ਇਸ ਲਈ 50 ਤੋਂ ਵੱਧ ਉਹਦੇ ਸਕੂਲ, ਕਾਲਜ, ਤਕੜਾ ਕਾਰੋਬਾਰ ਚੱਲਦਾ। ਪਾਰਟੀ ਲਾਈਨ ਤੋਂ ਹਟ ਕੇ ਪਾਰਟੀ ਲੀਡਰਾਂ ਨੂੰ, ਸੰਘ ਦੇ ਲੀਡਰਾਂ ਨੂੰ, ਕਿਸੇ ਨੂੰ ਕੁਝ ਬੋਲ ਲਵੇ ਕੋਈ ਕੁਸਕਦਾ ਨਹੀਂ, ਕੋਈ ਉਹਨੂੰ ਸਵਾਲ ਨਹੀਂ ਕਰਦਾ। ਸੋ ਇਸ ਲਈ ਅਜਿਹਾ ਬੰਦਾ ਜਿਹੜਾ 1991 ਤੋਂ ਲੈ ਕੇ ਬੀਜੇਪੀ ਦੀ ਟਿਕਟ ਤੇ ਜਿੱਤ ਵੀ ਰਿਹਾ ਹੈ, 1991 ਤੋਂ ਲੈ ਕੇ ਮਤਲਬ ਕਿ ਉਹਨੇ ਟਾਡਾ ਤਹਿਤ ਤਿਹਾੜ ਜੇਲ੍ਹ 'ਚ ਸਜ਼ਾ ਵੀ ਕੱਟੀ ਹੈ, ਜਿਹੜਾ ਆਪ ਮੰਨਦਾ ਕਿ ਮੈਂ ਕਤਲ ਵੀ ਕੀਤਾ ਹੈ ਨਾ, ਤੇ ਉਹ ਬੰਦਾ ਜਿਹੜਾ ਹੁਣ ਉਹਦੇ ਤੇ ਸ਼ੋਸ਼ਣ ਦੇ ਦੋਸ਼ ਲੱਗਣ ਤੇ ਉਹਨੂੰ ਸੰਘ ਹਟਾਉਣ ਦੀ ਹਿੰਮਤ ਨਹੀਂ ਕਰਦਾ। ਉਵੇਂ ਹੀ ਹੈ ਜਿਵੇਂ ਲਖੀਮਪੁਰ ਖੀਰੀ ਵਾਲੇ ਮੁੰਡੇ ਦਾ ਸਾਰਾ ਕੁਝ ਮੰਤਰੀ ਦੇ ਮੁੰਡੇ ਦਾ ਸਾਹਮਣੇ ਆ ਗਿਆ, ਪਰ ਉਹਦੇ ਬਾਵਜੂਦ ਉਹਨੂੰ ਮੰਤਰੀ ਉਹਦੇ ਤੋਂ ਨਹੀਂ ਹਟਾਇਆ। ਇਹ ਉਵੇਂ ਹੀ ਹੈ। ਸਿੰਦਰ ਜੈਨ ਨੂੰ 9-9 ਮਹੀਨੇ ਰੱਖਿਆ ਕਾਂਗਰਸ, ਮਤਲਬ ਆਮ ਆਦਮੀ ਪਾਰਟੀ ਨੇ ਮੰਤਰੀ ਆਪਣਾ, ਉਹ ਜੇਲ੍ਹ 'ਚ ਹੀ ਮੰਤਰਾਲਾ ਚਲਾਈ ਗਿਆ। ਇਸ ਲਈ ਅਜਿਹੇ ਬੰਦਿਆਂ ਨੂੰ ਕਿਉਂ ਪਾਰਟੀਆਂ ਪਾਲ ਕੇ ਰੱਖਦੀਆਂ, ਕਿਉਂ ਬਚਾਉਣਾ ਚਾਹੁੰਦੇ? ਜੇਕਰ ਦੇਸ਼ ਦੇ ਉਹ ਪਹਿਲਵਾਨ ਜਿਨ੍ਹਾਂ ਨੇ ਦੇਸ਼ ਲਈ ਮੈਡਲ ਜਿੱਤੇ, ਨਾਮ ਕਮਾਇਆ, ਦੇਸ਼ ਦਾ ਝੰਡਾ ਉੱਚਾ ਕੀਤਾ, ਉਹਨਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ, ਫਿਰ ਆਮ ਨਾਗਰਿਕ ਦੀ ਸੁਣਵਾਈ ਕਿਵੇਂ ਹੋਊਗੀ? ਹੁਣ ਕਹਿੰਦੇ ਜੀ ਇਹ ਕੋਸ਼ਿਸ਼ਾਂ ਹੋ ਰਹੀਆਂ ਕਿ ਬ੍ਰਿਜ ਭੂਸ਼ਣ ਜੇ ਹਟਦਾ ਤਾਂ ਦੁਬਾਰਾ ਜਿਹੜੀ ਚੋਣ ਹੋਵੇ ਉਹਦੇ ਵਿੱਚ ਉਹਦਾ ਮੁੰਡਾ ਬਣ ਜਾਵੇ ਪ੍ਰਧਾਨ। ਲਓ ਜੀ, ਹੁਣ ਇਹ ਕੋਸ਼ਿਸ਼ਾਂ ਨੇ। ਸੋ ਇਸ ਲਈ ਉਹਦੇ ਖਿਲਾਫ ਹੁਣ ਬਕਾਇਦਾ ਦੰਗਲ ਸ਼ੁਰੂ ਕਰ ਦਿੱਤਾ ਹੈ ਪਹਿਲਵਾਨਾਂ ਨੇ। ਉਹ ਕਹਿੰਦੇ ਕੋਰਟ ਵੀ ਚਲੇ ਗਏ ਆ ਅਸੀਂ, ਤੇ ਅਸੀਂ ਮੀਡੀਆ ਨਾਲ ਵੀ ਤਾਲਮੇਲ ਕਰ ਲਿਆ, ਅਸੀਂ ਸਾਰਿਆਂ ਲਈ ਬੂਹਾ ਵੀ ਖੋਲਤਾ, ਅਸੀਂ ਧਰਨਾ ਵੀ ਲਾ ਲਿਆ। ਸੋ ਹੁਣ ਉਸ ਸਮੇਂ ਤੱਕ ਨਹੀਂ ਹਟਦੇ ਜਦੋਂ ਤੱਕ ਫੈਸਲਾ ਲੜਾਈ ਸਿਰੇ ਨਹੀਂ ਲੱਗਦੀ। ਸੋ ਹੁਣ ਦੇਖਦੇ ਹਾਂ ਜੀ ਇਹ ਦੰਗਲ ਕਿੱਥੇ ਜਾ ਕੇ ਮੁੱਕਦਾ। ਲੱਗਦਾ ਤਾਂ ਇਸ ਤਰ੍ਹਾਂ ਇਹਨਾਂ ਨੇ ਤੜੀ ਮਾਰ ਹੀ ਸ਼ਾਮਲ ਕੀਤੇ ਹੋਏ ਆ ਸਾਰੇ। ਤੇ ਅੱਗੇ ਗੱਲ ਕਰਦੇ ਹੈਗੇ ਆ, ਮੌਸਮ ਆ ਜਿਹੜਾ ਸਾਰੀ ਦੁਨੀਆ ਤੇ ਬੜਾ ਵਿਗੜਿਆ ਹੋਇਆ, ਪੰਜਾਬ ਦੇ ਮੌਸਮ ਦੇ ਮਿਜਾਜ ਕਿਸ ਤਰ੍ਹਾਂ ਹੈ? ਹਾਂ ਬਿਲਕੁਲ ਜੀ, ਲਗਭਗ ਪੰਜਾਬ ਦੇ ਵਿੱਚ ਕਣਕ ਜਿਹੜੀ ਵਾਢੀ ਹੈ ਉਹਦਾ ਕੰਮ ਲਗਭਗ ਨਿਬੜ ਗਿਆ। ਸੋ ਬੇਸ਼ੱਕ ਕਣਕ ਮੰਡੀਆਂ 'ਚ ਅਜੇ ਵੀ ਮਤਲਬ ਚਾਹੇ ਖੁੱਲੀ ਢੇਰੀਆਂ ਦੇ ਰੂਪ 'ਚ ਪਈ ਹੈ, ਚਾਹੇ ਅਜੇ ਉਹ ਕੱਚੇ ਫੜਾਂ ਤੇ ਕਿਸਾਨ ਸੁੱਟਣ ਲਈ ਮਜਬੂਰ ਹੋਇਆ, ਚਾਹੇ ਉਹ ਬੋਰੀਆਂ 'ਚ ਪੈ ਗਈ ਆ, ਉਹ ਵੀ ਖੁੱਲੀ ਪਈ ਹੈ।
ਤੇ ਇਸ ਲਈ ਮੌਸਮ ਕਹਿੰਦੇ ਜੀ ਫਿਰ ਮੌਸਮ ਵਿਭਾਗ ਕਹਿੰਦਾ ਕਿ ਇੱਕ ਵਾਰ ਫਿਰ ਮੀਂਹ ਵਰ ਸਕਦਾ ਹੈ, ਹਨੇਰੀ ਝੱਖੜ ਆ ਸਕਦਾ ਹੈ। ਸੋ ਇਸ ਨੇ ਇੱਕ ਫਿਕਰਮੰਦੀ ਫਿਰ ਵਧਾਈ ਹੈ। ਬਿਲਕੁਲ ਜੀ, ਕਹਿੰਦੇ ਕਿ 26 ਅਪ੍ਰੈਲ ਤੋਂ ਇੱਕ ਫਿਰ ਵੈਸਟਰਨ ਜਿਹੜਾ ਡਿਸਟਰਬੈਂਸ ਹੈ ਉਹ ਇੱਕ ਸਰਗਰਮ ਹੋ ਰਿਹਾ, ਜਿਹਦਾ ਨਤੀਜਾ ਇਹ ਹੈ ਕਿ 26 ਰਾਤ ਤੋਂ ਜਾਂ 27 ਤੇ 28 ਅਪ੍ਰੈਲ ਨੂੰ ਮੀਂਹ, ਹਨੇਰੀ, ਤੂਫਾਨ, ਝੱਖੜ, ਤੇਜ਼ ਤੇ ਦਰਮਿਆਨਾ ਮੀਂਹ ਕਿਤੇ ਨਾ ਕਿਤੇ ਪੈ ਸਕਦਾ। ਬੇਸ਼ੱਕ ਮੌਸਮ ਤਾਂ ਉਹਦੇ ਨਾਲ ਠੀਕ ਰਹਿਣਾ, ਤਾਪਮਾਨ ਦੇ ਵਿੱਚ ਜਿਹੜਾ 40 ਡਿਗਰੀ ਤੱਕ ਪਹੁੰਚ ਗਿਆ ਸੀ, ਉਹ ਤਾਪਮਾਨ ਹੁਣ ਮਤਲਬ ਕਿ 34-35 ਡਿਗਰੀ ਤੱਕ ਰਹਿ ਰਿਹਾ ਥੱਲੇ। ਸੋ ਇਹ 4-5 ਡਿਗਰੀ ਟੈਂਪਰੇਚਰ ਘਟਣ ਨਾਲ ਵੀ ਲੋਕਾਂ ਨੂੰ ਰਾਹਤ ਹੈ। ਰਾਤ ਦਾ ਟੈਂਪਰੇਚਰ ਵੀ 17, 16, 18 ਪੰਜਾਬ ਦਾ ਐਵਰੇਜ ਘੱਟੋ ਘੱਟ ਇੱਥੇ ਆ ਰਿਹਾ, ਤੇ ਦਿਨ ਦਾ ਵੱਧ ਤੋਂ ਵੱਧ 34-35 ਤੇ ਜਾ ਰਿਹਾ। ਜਦੋਂ ਕਿ ਹਿਮਾਚਲ ਦੇ ਵਿੱਚ ਤਾਂ ਮਤਲਬ ਕਿ 4 ਤੋਂ ਲੈ ਕੇ 9% ਤੱਕ ਘੱਟੋ ਘੱਟ, ਤੇ ਵੱਧ ਤੋਂ ਵੱਧ ਉੱਥੇ 10 ਤੋਂ 20 ਚੱਲ ਰਿਹਾ। ਸੋ ਇਸ ਲਈ ਮੌਸਮ ਤਾਂ ਕਹਿੰਦੇ ਹਫ਼ਤਾ 10 ਦਿਨ 15 ਦਿਨ ਅਜੇ ਠੀਕ ਰਹਿਣ ਦੀ ਸੰਭਾਵਨਾ ਹੈਗੀ ਆ। ਪਰ ਸਵਾਲ ਇਹ ਹੈ ਕਿ ਫਿਰ ਇੱਕ ਵਾਰ ਜੇਕਰ ਮੀਂਹ ਪੈਂਦਾ ਹੈ ਜਾਂ ਹਨੇਰੀ ਝੱਖੜ ਤੂਫਾਨ ਚੱਲਦਾ, ਉਹਦੇ ਨਾਲ ਜਿਹੜੀ ਖੁੱਲੇ ਅਸਮਾਨ ਥੱਲੇ ਅਨਾਜ ਪਿਆ, ਉਹਦਾ ਖਰਾਬ ਹੋਣ ਦਾ ਇੱਕ ਵਾਰ ਫਿਰ ਖਤਰਾ ਖੜਾ। ਇਹ ਫਿਕਰਮੰਦੀ ਖੜੀ ਹੈ ਜੀ। ਜੀ ਜੀ, ਬਿਲਕੁਲ ਫਿਕਰਮੰਦੀ ਤੇ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਤੇ ਸਰੋਤੇ ਸੰਦੀਪ ਸ਼ਰਮਾ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।